इस टाइम जी मैं ਆਸਟ੍ਰੇਲੀਆ ਦੇ ਨਿੰਬੂ ਦੇ ਕੋਲ ਖਲੋਤਾ। ਆਸਟ੍ਰੇਲੀਆ ਦਾ ਨਿੰਬੂ ਆ ਜਿੱਦਾਂ ਖੀਰਾ ਹੁੰਦਾ ਨਾ, ਜਾਂ ਵੱਲ ਤੋਰੀ, ਕਾਲੀ ਤੋਰੀ, ਇਦਾਂ ਦਾ ਬਣਿਆ ਹੈ ਨਿੰਬੂ ਆ। ਇਹਦੀ ਕੀ ਖਸੂਸੀਅਤ ਆ ਜੀ? ਇਹਦੇ ਚ ਰਸ ਜ਼ਿਆਦਾ ਹੁੰਦਾ ਹੈ, ਉੱਚੀ ਮੋਟਾ ਬੋਲ। ਜ਼ਿਆਦਾ, ਇਹਦੇ ਰਸ ਜ਼ਿਆਦਾ ਹੁੰਦਾ ਹੈ, ਮੋਟਾ ਜ਼ਿਆਦਾ ਹੁੰਦਾ, ਇਹਦੇ ਖਟਾਸ ਵੀ ਜ਼ਿਆਦਾ ਹੁੰਦੇ ਨਾਲ। ਅੱਛਾ, ਤੇ ਇਹ ਸ਼ਿਕੰਜਵੀ ਬਣਾਉਂਦੇ? ਹਾਂਜੀ। ਲੈ ਜੀ ਬੜਾ ਨਿੰਬੂ, ਇੱਕ ਨਿੰਬੂ ਦੇ ਨਾਲ ਹੀ ਬਾਲਟਾ ਸ਼ਿਕੰਜਵੀ ਦਾ ਬਣ ਸਕਦਾ। ਐਸਾ ਨਿੰਬੂ ਤਿਆਰ ਇਹ ਤੁਸੀਂ ਆਪ ਕੀਤਾ ਤਿਆਰ? ਨਹੀਂ, ਆਸਟ੍ਰੇਲੀਆ ਚ ਮੰਗਵਾਇਆ। ਆਸਟ੍ਰੇਲੀਆ ਚ? ਹਾਂਜੀ, ਹੁਣ ਅੱਗੋਂ ਦੀ ਪੌਦੇ ਤਿਆਰ ਕਰ ਰਹੇ। ਲਓ ਜੀ, ਆਸਟ੍ਰੇਲੀਆ ਦਾ ਨਿੰਬੂ ਵੇਖ ਲਿਆ ਸੀ ਅੱਜ ਜਾ ਕੇ। ਪਾਕਿਸਤਾਨ ਚ ਖਲੋਤੇ ਆ, ਨਿੰਬੂ ਆਸਟ੍ਰੇਲੀਆ ਦਾ। ਸੁਭਾਨ ਅੱਲਾਹ। ਆਜੋ ਗਾਂ ਸਾਗਵਾਨ ਦੇ ਬੂਟੇ ਦੇਖੋ ਨਾ, ਇਦਾਂ ਜ਼ਿਮੀਂਦਾਰਾਂ ਨੂੰ ਚਾਹੀਦਾ ਵੀ ਕੋਈ ਨਾ ਕੋਈ ਕੀਮਤੀ ਸ਼ੈ ਲਾਈ ਰੱਖਣ। ਆ ਸਾਗਵਾਨ ਦਾ ਬੂਟਾ ਖਲੋਤਾ, ਆਸਟ੍ਰੇਲੀਆ ਦਾ ਨਿੰਬੂ ਖਲੋਤਾ, ਗਾਂ ਜੰਮੂ ਖਲੋਤਾ। ਇਦਾਂ ਬੂਟੇ ਲਾ ਬੰਦੇ ਰਲਵੇਂ ਮਿਲਵੇਂ ਲਾਏ ਹੋਣ, ਤੇ ਨਾਲੇ ਆਪਣਾ ਘਰ ਸ਼ਿਕੰਜਵੀ ਪੀਓ, ਵਨ ਪਵੰਨੇ ਆਪਣਾ ਬੂਟੇ, ਤੇ ਨਾਲੇ ਆਮਦਨ। ਸਾਗਵਾਨ ਹੁੰਦਾ ਲੇਟ ਹੈ, ਇੱਕ ਨਸਲ ਲਾਵੇ ਤੇ ਅਗਲੀ ਨਸਲ ਜਾ ਕੇ ਵੇਚਦੀ ਹੈ। ਇਹ ਹੁਣ ਕੀ ਆ ਗਿਆ? ਲਾਲ ਨਿੰਬੂ ਹੈ, ਇਹ ਵੀ ਆਸਟ੍ਰੇਲੀਆ ਦਾ ਹੈ। ਲਾਲ ਨਿੰਬੂ? ਹਾਂਜੀ, ਇਹ ਲਾਲ ਹੋ ਜਾਂਦਾ। ਇਹ ਜੀ ਪੀਲਾ ਹੁਣ ਹੁੰਦਿਆ, ਹੁਣ ਇਹਨੇ ਲਾਲ ਹੋਣਾ। ਆ ਤੋੜੀ ਬਹੁਤ ਕੀਮਤੀ ਹੈ, ਯਾਨੀ ਕਿ ਇਹ ਵੀ 20-25 ਹਜ਼ਾਰ ਰੁਪਏ ਕਿਲੋ ਤੱਕ ਵਿਕਦਾ ਨਿੰਬੂ। ਹਾਂਜੀ। ਤੇ ਆ ਕੀ ਰੇਟ ਹੈ? ਇਹ ਉਹ ਦੂਸਰੇ ਦੇਸੀ ਜਿੰਨੇ ਜਾਂਦਾ ਹੈ। ਆ ਨਵੀਂ ਸੁਣ ਲਓ ਜੀ, ਇਹਨੂੰ ਕਹਿੰਦੇ ਕੀ? ਇਹ ਰੈੱਡ ਲਾਲ ਨਿੰਬੂ, ਲਾਲ ਲੈਮਨ ਇਹਦਾ ਨਾਂ। ਇਹ ਲਾਲ ਨਿੰਬੂ ਹੈ। ਇਹਦਾ ਬੂਟਾ ਦੇਖੋ ਜਿਵੇਂ ਕਰੀ ਦਾ ਨਹੀਂ ਹੁੰਦਾ, ਇਦਾਂ ਕਰੀ ਦਾ ਬੂਟਾ। ਤੇ ਬਾਬਾ ਜੀ ਦੱਸਦੇ ਆ ਇਹ ਕਿੰਨੇ ਹਜ਼ਾਰ ਨੂੰ? 25,000 ਰੁਪਏ ਕਿਲੋ ਵਿਕਦਾ। ਇਹ ਲਾਲ ਹੋ ਜਾਂਦਾ, ਲਾਲ ਸੂਆ। ਇਹਦਾ ਸ਼ਰਬਤ ਵੀ ਲਾਲ ਸੂਆ ਬਣਦਾ। ਜੇ ਸਕੰਜਵੀ ਬਣਾਓ ਤੇ ਇਹਦੇ ਚ ਰੂਹ ਅਫਜ਼ਾ ਪਾਉਣ ਦਾ ਜਿਹੜਾ ਨਾ, ਉਹ ਨਹੀਂ ਜ਼ਰੂਰਤ ਹੋਣੀ। ਚੀਨੀ ਪਾਓ ਤੇ ਰੂਹ ਅਫਜ਼ਾ ਦਾ। ਬੱਲੇ 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 ਯਾਰ, ਕਿਆ ਬਾਤ ਹੈ ਯਾਰ। ਅੱਗੇ ਨਾ ਬੰਦੇ ਸ਼ਿਕੰਜਵੀ ਦੇ ਵਿੱਚ ਬੋਤਲ ਰੂਹ ਅਫਜ਼ਾ ਦੀ ਵੱਖਰੇ ਲੈਣੀ ਪੈਂਦੀ ਸੀ। ਲੈ ਇਹਦੇ ਵਿੱਚ ਰੂਹ ਅਫਜ਼ਾ ਦੀ ਬੋਤਲ ਉਹਨਾਂ ਨੇ ਪਾ ਕੇ ਦੇ ਦਿੱਤੀ, ਨਿੰਬੂ ਦੇ ਵਿੱਚ ਹੀ ਪਾਤੀ ਵੀ ਰੂਹ ਅਫਜ਼ਾ ਦਾ ਲਾਲ ਸ਼ਰਬਤ, ਨਾਲੇ ਸ਼ਿਕੰਜਵੀ ਨਿੰਬੂ, ਨਾਲੇ ਲਾਲ ਸ਼ਰਬਤ। 25,000 ਰੁਪਏ ਕਿਲੋ। ਆਹ ਬੂਟਾ ਖਲੋਤਾ ਜਿਵੇਂ ਕਰੀ ਦਾ ਬੂਟਾ ਹੁੰਦਾ। ਜੇ ਬੂਟੇ ਨਿੰਬੂ ਦੀ ਵੈਰਾਈਟੀ ਵੱਖਰੇ ਆ ਤੇ ਪੱਤਿਆਂ ਦੀ ਵੈਰਾਈਟੀ ਵੀ ਵੱਖਰੇ ਆ। ਪੱਤਿਆਂ ਦੀ ਹਾਂ ਮਾਸ਼ਾਅੱਲਾ ਫਲ ਲੱਗਿਆ ਹੈ ਜੀ। ਮੈਨੂੰ ਨਾ ਜੀ ਬਾਬਾ ਜੀ ਬੜੀ ਖੁਸ਼ੀ ਹੋਈ। ਇੱਧਰ ਮੇਰੀ ਗੱਲ ਸੁਣੋ, ਮੈਨੂੰ ਬੜੀ ਖੁਸ਼ੀ ਹੋਈ। ਇੱਥੇ ਹੇਠਾਂ ਆ ਜਾਓ ਤੋਂ ਡਿੱਗ ਜਾਓ। ਬੜੀ ਖੁਸ਼ੀ ਹੋਈ ਵੀ ਤੁਸੀਂ ਨਾ ਆ ਜਿਹੜੇ ਵਿੱਚ ਕੋਈ ਟਾਵੇਂ ਟਿੱਲੇ ਬੂਟੇ, ਕੋਈ ਸਾਗਵਾਨ ਦਾ ਲਾਇਆ, ਜਿੱਦਾਂ ਨਿੰਬੂ ਲਾਇਆ, ਆ ਆਸਟ੍ਰੇਲੀਆ ਦਾ ਨਿੰਬੂ ਲਾਇਆ ਜੀ, ਤੇ ਜੰਮੂ ਦੇ ਬੂਟੇ ਆ ਫਲਾਂ ਦੇ ਵਿੱਚ, ਜਾਪਾਨੀ ਫਲ ਵੀ ਖਲੋਤੇ। ਇਦਾਂ ਇੱਕ ਇੱਕ ਬੂਟਾ ਸਾਡੇ ਜ਼ਿਮੀਂਦਾਰਾਂ ਨੂੰ ਦੱਸੋ ਨਾ ਵੀ ਇਹ ਲਾਣੇ ਚ। ਜਦੋਂ ਬੰਨਿਆਂ ਦੇ ਉੱਤੇ ਲਾਓ ਯਾਰ, ਇੱਕ ਤਾਂ ਸਾਡੇ ਰੁੱਖਾਂ ਦੀ ਤਾਦਾਦ ਵਧੂਗੀ, ਸਾਡੇ ਇੱਕ ਮਾਹੌਲ ਨੂੰ ਫਾਇਦਾ ਹੋਊਗਾ, ਇੱਕ ਖਾਣ ਪੀਣ ਦੇ ਵਿੱਚ, ਇੱਕ ਦੱਸਿਓ ਇੱਕ ਪਤਾ ਚੱਲੇਗਾ ਵੀ ਇਹ ਸਾਡੇ ਮਾਹੌਲ ਦੇ ਵਿੱਚ, ਸਾਡੇ ਮੌਸਮ ਦੇ ਵਿੱਚ ਇਹ ਚੀਜ਼ ਹੋ ਜਾਂਦੀ। ਹਾਂ, ਇੱਕ ਕਈਆਂ ਨੂੰ ਪਤਾ ਹੀ ਨਹੀਂ, ਕੋਈ ਲਾਉਂਦੇ ਹੀ ਨਹੀਂ, ਡਰਦੇ ਨੇ ਜੋ ਇਹ ਸਾਡੇ ਮਾਹੌਲ 'ਚ ਨਹੀਂ ਹੁੰਦਾ, ਮੌਸਮ ਵਿੱਚ ਨਹੀਂ ਹੁੰਦਾ। ਜੀ ਹੁੰਦਾ ਹੈ, ਕਿਉਂ ਲਾਈਏ ਤੇ ਹੁੰਦਾ। ਵਾਹ 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 ਬਾਬਾ ਜੀ ਨੇ ਗੱਲ। ਐਵੋਕਾਡੋ ਜਿਹੜਾ ਉਹ ਹਰ ਬੰਦਾ ਕਹਿਣ ਡਿਆ ਕਿ ਜੀ ਅਸੀਂ ਜਿਹੜਾ ਨਾ ਇਹ ਸਰਦ ਮੁਲਕ ਦਾ ਫਲ ਹੈ, ਅਸੀਂ ਇਹਨੂੰ ਗਰਮੀਆਂ ਤੇ ਲਾਇਆ, ਅੱਲਾ ਨੇ ਕਾਮਯਾਬ ਕਰ ਦਿੱਤਾ। ਹੁਣ ਸਾਰੇ ਹਾਂਜੀ, ਹੁਣ ਸਾਰੇ ਲੋਕ ਵੇਖਣ ਆਉਂਦੇ ਨੇ ਜੀ ਇਹ ਬਾਹਰ ਦਾ ਮੌਸਮ ਹੈ, ਬਾਹਰ ਦਾ ਫਲ ਹੈ ਤੇ ਇੱਥੇ ਤਿਆਰ ਹੋ ਗਿਆ। ਲਓ ਜੀ, ਇੰਨਾ ਸਫ਼ਰ ਕਰਕੇ ਅਸੀਂ ਆਏ ਸੀਗੇ ਤੇ ਪੈਸੇ ਹੀ ਪੂਰੇ ਹੋ ਗਏ। ਬਾਬਾ ਜੀ ਕਹਿੰਦੇ ਆ ਵੀ ਕੋਈ ਫਲ ਲਾ ਕੇ ਤਾਂ ਦੇਖੋ, ਨਾ ਹੋਵੇ ਫਿਰ ਗੱਲ ਕਰਿਓ। ਬੰਦੇ ਲਾਉਂਦੇ ਹੈ ਨਹੀਂ, ਕਹਿ ਦਿੰਦੇ ਆ ਜੀ ਇਹ ਉਸ ਥਾਂ ਦਾ, ਇਹ ਉਸ ਥਾਂ ਦਾ, ਮੌਸਮ ਦਾ ਫਰਕ ਆ। ਕੁਛ ਵੀ ਨਹੀਂ। ਉਹ ਕਹਿੰਦੇ ਵੀ ਅਮਰੀਕਾ ਕੈਨੇਡਾ ਦਾ ਫਲ ਇੱਥੇ ਸਾਉਣ ਪਾਦਾ ਇਸ ਟਾਈਮ ਗੁੰਮਾ ਬਣਿਆ ਤੇ ਫਲ ਪੱਕਿਆ ਖਲੋਤਾ ਇਹਨਾਂ ਦਾ। ਹਾਂਜੀ, ਇਹ ਅੱਗੇ ਆਲੂ ਬੁਖਾਰਾ, ਇਹ ਪਾਈਆ ਦਾ ਇੱਕ ਦਾਣਾ ਹੁੰਦਾ। ਆ ਇੱਧਰ ਨਵੀਂ ਗੱਲ ਆ ਗਈ ਇੱਧਰ ਨੂੰ। ਇਹ ਕਿਹੜੇ ਮੁਲਕ ਚ ਆ ਗਏ? ਪਾਈਆ ਦਾ ਇੱਕ ਦਾਣਾ ਹੁੰਦਾ ਜੀ। ਪਾਈਆ ਦਾ ਆਲੂ ਬੁਖਾਰਾ ਸੁਣਿਆ ਜੀ ਕਦੀ? ਹਾਂਜੀ, ਤੇ ਇਹ ਉਹਨਾਂ ਨੂੰ ਪੁੱਛਦਾ। ਪਾਈਆ ਦਾ ਆਲੂ ਬੁਖਾਰਾ, ਇੱਕ ਆਲੂ ਬੁਖਾਰਾ ਪਾਈਆ ਦਾ, ਉਹ ਐਡਾ ਵੱਡਾ ਆਲੂ ਬੁਖਾਰਾ ਹੋਣਾ ਉਹ। ਇਹ ਸਾਡੇ ਮੁਲਕ ਚ ਹੋ ਜਾਂਦਾ, ਸਾਡੇ ਮੌਸਮ ਨੂੰ ਪਸੰਦ ਹੈ। ਫਲ ਲੱਗਿਆ ਅੱਗੇ? ਹਾਂਜੀ, ਪਾਈਆ ਦਾ ਲੱਗਦਾ ਇਨਸ਼ਾਅੱਲਾ। ਵਾਹ ਬਾਬਾ ਜੀ, ਲਓ ਜੀ ਨਵੀਂ ਗੱਲ ਤੇ ਨਵੀਂ ਥਾਂ ਤੇ ਨਵੀਂ ਯਾਰ ਵੈਰਾਈਟੀ। ਕਹਿੰਦੇ ਜੀ ਪਾਈਆ ਦਾ ਆਲੂ ਬੁਖਾਰਾ। ਹਾਂਜੀ, ਤੇ ਉਹ ਫਿਰ ਸਾਡੇ ਮੌਸਮ ਵਿੱਚ ਹੁੰਦਾ ਹੈ। ਇਹ ਬੜੀ ਅੱਲਾ ਦੀ ਕੁਦਰਤ ਹੈ, ਅੱਲਾ ਦੀ ਕੁਦਰਤ। ਹਾਂਜੀ, ਜਿਹੜਾ ਅਸੀਂ ਇਸ ਚੀਜ਼ ਨੂੰ ਅਪਣਾਉਂਦੇ ਨਹੀਂ, ਅਪਣਾਉਣਾ ਚਾਹੀਦਾ ਕਿ ਜਿਹੜੀ ਬਾਹਰ ਦੀ ਚੀਜ਼ ਨੂੰ ਆਪਣੇ ਲਾਓ। ਦੇਖੋ ਨਾ ਇਹਨਾਂ ਨੇ ਹੁਣ ਆ ਇਦਾਂ ਬੰਨੇ ਦੇ ਉੱਤੇ ਸਾਰੇ ਫਲ ਲਾਏ ਆ, ਤੇ ਅੱਗਾ ਫਸਲ, ਵੱਡੀ ਫਸਲ ਆ ਮੱਕੀ ਦੀ ਆ, ਬਾਹਰਲੇ ਬੰਨੇ ਤੇ ਲਾਏ ਆ ਮੱਕੀ ਦੀ ਫਸਲ ਉਦਾਂ ਖਲੋਤੀ ਹੈ। ਇਦਾਂ ਯਾਰ ਸਾਡੇ ਜਿਵੇਂ ਨਰਮਾ, ਮੱਕੀ ਹੈ, ਝੋਨਾ ਤੇ ਬੰਨਿਆਂ ਦੇ ਉੱਤੇ ਲਾ ਦੋ, ਕੋਈ ਜ਼ੋਰ ਲੱਗਦਾ? ਇਦਾਂ ਦਾ ਇੱਕ ਇੱਕ ਬੂਟਾ ਲਾ ਦੋ, ਕੋਈ ਛਾਵਾਂ ਆਮ ਹੋਣ, ਕੋਈ ਆਪਣੇ ਖਾਣ ਗੁਆਂਢ ਖਾਵੇ, ਕੋਈ ਗਰੀਬ ਏਕੜ ਦੀ ਬਹੁਤ ਜ਼ਿਆਦਾ ਆਮਦਨ ਹੈ। ਅੱਛਾ ਜੀ। ਹਾਂਜੀ, ਇਹ ਲੱਖਾਂ 'ਚ ਆਮਦਨ ਹੁੰਦੀ ਹੈ। ਦੂਸਰੇ ਬਰੂਤਾਂ ਨੂੰ ਕਿਹਦੇ ਅੱਗੇ? ਇਹ ਜ਼ੈਤੂਨ ਦੀ। ਜ਼ੈਤੂਨ ਨੂੰ ਕਾਲੀ ਤੋਰੀ ਲੱਗੀ? ਨਹੀਂ, ਉਹਦੀ ਵੈਸੇ। ਅੱਛਾ, ਕਾਲੀ ਤੋਰੀ ਦੀ ਵੱਖਰੇ ਵੇਲ ਚੜੀ ਆ। ਹਾਂ, ਜ਼ੈਤੂਨ ਨੂੰ ਤਾਂ ਜ਼ੈਤੂਨ ਲੱਗਾ। ਜ਼ੈਤੂਨ ਹੈ ਇਹ ਸੰਦਰ। ਇਹ ਸਾਡੇ ਨਾਲ ਇੰਡੀਆ ਦਾ ਮੁਲਕ ਹੈ, ਉੱਥੇ ਦੁਨੀਆ ਤੋਂ
ਸਭ ਤੋਂ ਜ਼ਿਆਦਾ ਸੰਦਲ ਪੈਦਾ ਹੁੰਦਾ ਹੈ ਤੇ ਸਾਡਾ ਮਾਹੌਲ ਵੀ ਉਹੋ ਜਿਹਾ ਤੇ ਅਸੀਂ ਲਾਉਂਦੇ ਹੀ ਨਹੀਂ ਇਹ ਜ਼ੈਤੂਨ। ਮੈਂ ਨਾ ਜੀ ਉੱਥੇ ਬਾਹਰਲੇ ਮੁਲਕ ਗਿਆ ਸੀ ਮੈਂ, ਤੇ ਉੱਥੇ ਮੈਂ ਜ਼ੈਤੂਨ ਦਾ ਬੂਟਾ ਲੱਭਦਾ ਰਿਹਾ, ਤੇ ਹੁਣ ਆ ਜਦੋਂ ਬਾਬਾ ਜੀ ਨੇ ਦੱਸਿਆ ਨਾ ਵੀ ਆਹ ਜ਼ੈਤੂਨ ਹੁੰਦਾ, ਤੇ ਮੈਨੂੰ ਪਤਾ ਲੱਗਿਆ ਵੀ ਮੈਂ ਇਹਦੇ ਹੇਠ ਵੀ ਬੈਠਾ ਰਿਹਾ, ਇਹਦੇ ਲਾਗੇ ਫਿਰਦਾ ਰਿਹਾ, ਪਤਾ ਹੀ ਨਹੀਂ ਸੀਗਾ, ਕੋਈ ਦੱਸਣ ਵਾਲਾ ਨਹੀਂ ਸੀ। ਉੱਥੇ ਬੋਲੀ ਹੋਰ ਆ ਹਾਂਜੀ ਉਹ ਤੁਰਕੀ ਦੀ। ਤੇ ਆ ਦੇਖੋ ਜੀ, ਆ ਜਿਵੇਂ ਹੁੰਦਾ ਨਾ ਵਣ ਦਾ ਬੂਟਾ, ਵਣ ਦੇ ਪੱਤੇ ਆ, ਇਦਾਂ ਦੇ ਪੱਤੇ ਹੁੰਦੇ ਆ ਹੁੰਦਾ ਜ਼ੈਤੂਨ ਦਾ ਬੂਟਾ। ਇਹਨੂੰ ਲੱਗਦਾ ਵੀ ਆ ਜ਼ੈਤੂਨ। ਹਾਂਜੀ ਲੱਗਦਾ। ਲੈ ਇੱਥੇ ਜ਼ੈਤੂਨ ਵੀ ਕਾਮਯਾਬ ਆ, ਜ਼ੈਤੂਨ ਦਾ ਕਾਮਯਾਬ ਆ, ਤੇ ਐਡਾ ਦਰਖਤ ਬਣਿਆ, ਮੁੱਢ ਦਿਖਾ ਕੇ ਤਾਂ ਕਰੋੜਾਂ ਦੀ ਆਮਦਨ ਹੈ ਜੀ। ਹਾਂ ਇਹ ਤਾਂ ਬੜਾ ਕਿਆ ਬਾਤ ਆ ਜੀ, ਇੱਥੇ ਬੜੀ ਅੱਲਾਹ ਤਾਲਾ ਦੀ ਨੇਮਤ ਆ, ਸਾਰੀਆਂ ਹੀ ਨੇਮਤਾਂ ਜੀ, ਸਾਰੀਆਂ ਹੀ। ਹਾਂਜੀ ਆਹ ਨੇਮਤਾਂ ਦੇਖੋ ਜੀ, ਆ ਸਾਰੀਆਂ ਹੀ ਨੇਮਤਾਂ। ਨਿੰਬੂਆਂ ਦਾ ਹੁਣ ਹੈ, ਨਿੰਬੂ ਆ ਦੋਵੇਂ, ਤੇ ਕੀ ਤੁਹਾਨੂੰ ਅੱਗੇ ਗੱਲ ਦੱਸੀ ਹੈ, ਸਾਰੀਆਂ ਉਹਦੀਆਂ ਕੁਦਰਤਾਂ, ਉਹਦੀਆਂ ਨੇਮਤਾਂ। ਤੇ ਇਹਦੀ ਪਤਾ ਨਹੀਂ 600 ਸਾਲ ਕਿੰਨੀ ਉਮਰ ਹੁੰਦੀ ਹੈ ਜ਼ੈਤੂਨ ਦੀ, ਤੇ ਇਹ ਇੱਕ ਵਾਰ ਬੂਟਾ ਲਾ ਲਓ ਤੇ ਪਤਾ ਨਹੀਂ ਕਿੰਨੀਆਂ ਨਸਲਾਂ 'ਚ ਜਾ ਕੇ ਚੱਲੂਗਾ। ਤੇ ਜ਼ੈਤੂਨ ਦੇ ਨਾਲ ਹੀ ਖਲੋਤਾ ਉਸ ਤੋਂ ਵੱਡੀ ਵੈਰਾਈਟੀ ਸਾਂਦਲ ਦੀ। ਇਹ ਸਾਂਦਲ ਜਿਵੇਂ ਸਾਂਦਲ ਬਾਰ ਆ ਨਾ, ਸਾਡੀ ਦੁੱਲੇ ਦੀ ਬਾਰ ਇਹ ਹੈਗੀ ਕਰੀਮ ਜਿੰਦਾ ਜਾਂ ਸ਼ਰਬਤ ਬਣਦਾ। ਸ਼ਰਬਤ, ਸੰਦਲ ਸ਼ਰਬਤ ਨਹੀਂ ਜਿਹੜਾ ਲੱਕੜ ਦਾ। ਹਾਂਜੀ ਖੂਬਸੂਰਤ ਇਹਦੀ ਖੁਸ਼ਬੂ ਆਉਂਦੀ ਹੈ, ਤੇ ਇਹ 6 ਸਾਲ ਤੋਂ ਜਾ ਕੇ ਇਹਦਾ ਜਿਹੜੀ ਖੁਸ਼ਬੂ ਆਉਂਦੀ ਉਦੋਂ ਪਹਿਲੇ ਇਹਦੀ ਖੁਸ਼ਬੂ ਘੱਟ ਹੁੰਦੀ ਹੈ। ਆਏ ਹਾਏ ਹਾਏ ਹਾਏ, ਅੱਛਾ ਜੀ, ਹਾਂਜੀ ਕੀ ਬਾਤ ਆ ਜੀ। ਸਾਂਦਲ ਇਹਦੀ ਵੀ ਕਰੋਨਾ ਚਮਦਨ ਹੁੰਦੀ ਜਿਸ ਵੇਲੇ ਇਹਦਾ ਇੱਕ ਪੂਰਾ ਏਕੜ ਲਾਇਆ ਹੋਵੇ। ਇੱਕ ਤਾਂ ਦਰਖਤ ਸੈਂਪਲ ਲਾਇਆ ਨਾ ਵੀ ਹੋ ਜਾਂਦਾ ਇੱਥੇ, ਕਿਸੇ ਨੂੰ ਪਤਾ ਲੱਗੇ ਕਿਸੇ ਨੂੰ ਵੀ ਹੋ ਜਾਂਦਾ। ਵਾਹ ਵਾਹ। ਸਾਂਦਲ ਦਾ ਸ਼ਰਬਤ ਜੀ ਨਿੱਕੇ ਲਾ ਤੋਂ ਪੀਂਦੇ ਆ ਰਹੇ, ਤੇ ਅੱਜ ਸਾਂਦਲ ਦਾ ਬੂਟਾ ਵੀ ਵੇਖ ਲਿਆ। ਨਹੀਂ ਤੇ ਸਾਨੂੰ ਪਤਾ ਨਹੀਂ ਸੀਗਾ ਵੀ ਸਾਂਦਲ ਕਿੱਥੇ ਹੁੰਦਾ, ਕਿੱਦਾਂ ਦਾ ਹੁੰਦਾ, ਵੀ ਕੋਈ ਜੜੀ ਬੂਟੀ ਹੈ ਜਾਂ ਬੂਟਾ ਦਰਖਤ ਕੀ ਆ। ਉਹ ਵੇਖਿਆ ਪਤਾ ਲੱਗਦਾ ਇਹ ਵੀ ਪੂਰਾ ਦਰਖਤ ਆ, ਏਦਾਂ ਮੁੱਢ ਬਣਿਆ ਤੇ ਪੂਰਾ ਦਰਖਤ ਆ। ਜ਼ੈਤੂਨ ਤੇ ਸਾਂਦਲ ਦੋਵੇਂ ਕੋਲ ਕੋਲ ਇੱਕ ਦੂਜੇ ਨਾਲ ਗਲੇ ਲਾ ਕੇ ਖਲੋਤੇ ਆ ਇੱਥੇ। ਵਾਹ 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 ਭਾਈ, ਅੱਗੇ ਵੀ ਆ ਜਾਓ। ਹਾਂ ਖਰਬਾਨੀ ਜੀ ਉੱਥੇ ਦੇਖੀ ਸੀਗੀ, ਬਾਹਰਲੇ ਮੁਲਕ ਉੱਥੇ ਬਹੁਤ ਲੱਗੀ ਹੋਈ ਸੀਗੀ, ਕਾਮਯਾਬ ਸੀ। ਸਾਡੇ ਵੀ ਇੱਥੇ ਬੂਟਾ ਤਾਂ ਕਾਮਯਾਬ ਲੱਗਦੀ ਵੀ ਹੈ। ਹਾਂਜੀ ਖਾਧੀ ਅਸੀਂ ਮਾਸ਼ਾਅੱਲਾ। ਲਓ ਜੀ ਕਾਮਯਾਬ ਆ, ਖਰਬਾਨੀ ਵੀ ਲਾਓ ਤੇ ਜਿਵੇਂ ਮਰਜ਼ੀ ਖਾਓ, ਖਰਬਾਨੀ ਆੜੂ। ਹਾਂਜੀ ਸਾਰਾ ਮੁੱਲ ਨਮਕ ਮੁੱਲ ਲੈਣਾ ਪੈਂਦਾ ਸੀ ਕਿਸੇ ਦੌਰ 'ਚ ਕਿਸਾਨ। ਨਹੀਂ ਇਹ ਦੌਰ ਦੇਖਿਆ, ਬਜ਼ੁਰਗਾਂ ਨੇ ਦੇਖਿਆ, ਅਸੀਂ ਵੀ ਨਿੱਕੇ ਲਾ ਤੋਂ ਦੇਖਦੇ ਹਾਂ। ਜਿਹੜਾ ਜ਼ਿਮੀਂਦਾਰ ਸੀ ਸਿਰਫ ਲੂਣ ਲੈਂਦਾ ਸੀ ਹੱਟੀ ਤੋਂ, ਬਾਕੀ ਹਰ ਸ਼ੈ ਉਹਦੀ ਘਰ ਦੀ ਹੁੰਦੀ ਸੀ। ਤੇ ਹੁਣ ਹਰ ਸ਼ੈ ਹੀ ਭਾਈ ਮੁੱਲ ਦੀ। ਤੇ ਜਿਵੇਂ ਬਾਬਾ ਜੀ ਨੇ ਆ ਕੰਮ ਕੀਤਾ ਹੈ, ਜੇ ਇਹ ਕੰਮ ਆਪਾਂ ਕਰੀਏ ਤੇ ਆਪਾਂ ਨੂੰ ਕੋਈ ਸ਼ੈ ਵੀ ਮੁੱਲ ਦੀ ਨਾ ਲੈਣੀ ਪਵੇ, ਹਰ ਸ਼ੈ ਘਰ ਦੀ ਹੋਵੇ। ਇਹ ਜੀ ਦੇਸੀ ਆਲੂ ਬੁਖਾਰਾ ਜਿਹੜਾ ਆਪਣੇ ਇਲਾਕੇ ਦਾ ਵੀ ਹੋ ਜਾਂਦਾ, ਔਰ ਮਿੱਠਾ ਅਸੀਂ ਫਲ ਲੱਗਾ ਸੀ, ਖਾਧਾ ਬਹੁਤ ਜ਼ਿਆਦਾ। ਅੱਛਾ ਇਹ ਹਾਂਜੀ ਜਿਹੜਾ ਦੇਸੀ ਆਲੂ ਬੁਖਾਰਾ ਨਾ, ਉਹ ਤਾਂ ਨਾ ਪਾਈਏ ਵਾਲਾ ਦਾਣਾ ਸੀ ਨਾ, ਜਿਹੜਾ ਆਮ ਇੱਥੇ ਚੱਲਦਾ ਉਹ ਹੈ। ਅੱਛਾ ਵਾਹ ਵਾਹ ਵਾਹ, ਉਹ ਆਲੂ ਬੁਖਾਰਾ ਰੱਤਾ ਹੈ। ਹਾਂਜੀ ਹਾਂਜੀ ਕੀ ਬਾਤ ਪਹਿਲੇ ਤੋਂ ਸ਼ੁਰੂ ਤੋਂ ਵੇਖਦੇ ਰਹੇ ਨਾ। ਹਾਂਜੀ ਹੋਰ ਅੱਗੇ ਤਾਂ ਨਹੀਂ ਕੁਛ ਹੈ? ਅੱਗੇ ਵੀ ਹੈ ਆ ਜੋ ਵੀ ਅੱਗੇ ਗਰਮੀ ਬੜੀ। ਇਹ ਜ਼ੈਤੂਨ ਹੈ ਗੁੱਟੀ ਵਾਲਾ, ਇਹ ਉਹਨਾਂ ਨੂੰ ਫਲ ਜਲਦੀ ਜਾਂਦਾ। ਅੱਛਾ ਆ ਵੀ ਜ਼ੈਤੂਨ ਆ ਗੁੱਟੀ ਵਾਲਾ? ਹਾਂਜੀ ਗੁੱਟੀ ਵਾਲਾ ਜ਼ੈਤੂਨ ਕਹਿੰਦੇ ਇਹਨੂੰ। ਆ ਉਹੀ ਆ ਗਏ, ਫਿਰ ਅੱਗੇ ਆ ਗਏ ਬੂਟੇ ਉਹਦੇ, ਨਿੰਬੂ ਜਿਹੜੇ ਰੱਤੇ ਨਿੰਬੂ ਲਾਲ ਰੰਗ ਦੇ। ਇਹ ਨਿੰਬੂ ਦਾ ਪੌਦਾ ਉਹ ਵੀ ਜਿੰਦੇ ਚ ਦਾਣੇ ਨਿਕਲਦੇ ਨੇ, ਰਸ ਨਹੀਂ ਨਿਕਲਦਾ। ਓਏ ਹੋਏ ਹੋਏ ਹੋਏ, ਉਹ ਕਿਉਂ? ਉਹ ਫਿਰ ਕੀ ਕਰਨੇ ਦਾਣੇ? ਦਾਣੇ ਜੇ ਮਸਲ ਕੇ ਚੌਲਾਂ ਦੇ ਤੁਸੀਂ ਨਿੰਬੂ ਪਾਣਾ ਹੈ ਤਾਂ ਤੁਸੀਂ ਕੱਟ ਕੇ ਤੇ ਦਾਣੇ ਪਾ ਲਓ, ਤੇ ਤੁਸੀਂ ਖਾਓਗੇ ਤੇ ਦਾਣਾ ਜਦੋਂ ਤੁਸੀਂ ਚਬਾਓਗੇ ਤਾਂ ਨਿੰਬੂ ਦਾ ਜ਼ਾਇਕਾ ਆਏਗਾ। ਅੱਛਾ ਉੱਥੇ ਵੱਡਾ ਬੁੱਧਾ ਸੀ, ਉਹ ਪੌਦਾ ਸੁੱਕ ਗਿਆ, ਉਹਨੂੰ ਦਾਣੇ ਵੀ ਲੱਗੇ ਸਨ, ਉਹ ਦਾਣੇ ਅਸਾਂ ਖਾਧੇ ਵੀ ਨੇ, ਉਹ ਸੁੱਕ ਗਿਆ, ਐਤਕੀ ਸੁੱਕ ਗਿਆ ਬਾਰਿਸ਼ ਦੀ ਵਜ੍ਹਾ ਜ਼ਾਇਕਾ ਨਿੰਬੂ ਤਰ੍ਹਾਂ ਹੀ ਉਵੇਂ। ਬਿਲਕੁਲ ਬਹੁਤ ਅੱਛਾ ਜ਼ਾਇਕਾ। ਨਹੀਂ ਨਿੰਬੂ ਨਹੀਂ ਲੱਗਦਾ, ਦਾਣੇ ਲੱਗਦੇ ਆ। ਹਾਂ ਨਹੀਂ ਨਹੀਂ ਨਿੰਬੂ ਤਾਂ ਨਾ ਐਡਾ ਦਾਣਾ ਹੁੰਦਾ ਹੈ, ਦੂਸਰਾ ਮੁੱਲ ਹਨ ਐਡਾ ਦਾਣਾ ਹੁੰਦਾ ਹੈ, ਉਹਦੇ ਵਿੱਚੋਂ ਕੱਟੀਏ ਨਾ, ਇਹਦੇ ਚੋਂ ਰਸ ਨਿਕਲੇਗਾ ਨਾ, ਉਹਦੇ ਚੋਂ ਦਾਣੇ ਨਿਕਲਣਗੇ ਜਿਵੇਂ ਨਾਰ ਦੇ ਦਾਣੇ ਨਿਕਲਦੇ। ਅੱਛਾ ਲੈ ਨਵੀਂ ਸੁਣ ਲਾ ਬਈ। ਮੈਂ ਤਾਂ ਕਹਿੰਦਾ ਮੁੜ ਚਲੀਏ ਵੀ, ਇਸ ਤੋਂ ਗੱਲ ਵੱਧ ਗਈ ਹੁਣ ਤਾਂ। ਉਹ ਬੂਟਾ ਕਾਹਦਾ ਜੀ? ਉਹ ਐਨਾਕੋਂਡਾ ਜੀ। ਇਹ ਫਿਰ ਪੱਟ ਕੇ ਦਿਖਾਣਾ ਸੀ ਤੁਸੀਂ? ਨਹੀਂ ਇਹ ਵੱਢ ਦਿੱਤਾ ਛੇੜ ਨੇ ਪਰਸੋਂ ਮੈਂ। ਆ ਸੇ ਵੱਢ ਕੇ ਚਲੇਗੀ ਦੁਨੀਆ ਦਾ ਸਾਰਿਆਂ ਤੋਂ ਕੀ? ਬਲੈਕ ਵੁੱਡ। ਬਲੈਕ ਵੁੱਡ ਕਹਿੰਦੇ ਆ, ਸਾਰਿਆਂ ਤੋਂ ਦੁਨੀਆ ਦੀ ਕੀਮਤੀ ਲੱਕੜ ਆ। ਤੇ ਸੇ ਨੂੰ ਕੀ ਲੱਗੇ ਬਲੈਕ ਵੁੱਡ ਨਾਲ? ਨਿੰਬੂ ਬਣਾ ਲਏ ਵੱਢ ਕੇ ਹੈ ਨਿੰਬੂ ਲੈ ਕੇ ਆਏ। ਹਾਂ ਨਿੰਬੂ ਦੀ ਅਸੀਂ ਬਣਾਈ ਜੀ, ਗੱਲਬਾਤ ਕੀਤੀ। ਅੱਛਾ ਹਾਂ ਹੁਣ ਤਾਂ ਛਾਵੇਂ ਚੱਲ ਚਲੀਏ, ਉੱਥੇ ਬਹਿ ਕੇ ਕਰ ਲਾਂਗੇ। ਤੇ ਕਟਹਲ ਵੀ ਨਿਕਲ ਜੈਕ ਫਰੂਟ ਇਕੱਠਾ। ਇਹਦਾ 10 ਕਿਲੋ ਤੋਂ ਲੈ ਕੇ 20 ਕਿਲੋ ਤੱਕ ਦਾਣਾ ਹੁੰਦਾ। ਕੀ ਹੈ ਜੀ ਇਹ? ਜੈਕ ਫਰੂਟ। ਜੈਕ ਫਰੂਟ ਗੱਠਲ। ਹਾਂ ਇਹਦਾ ਪਾਕਿਸਤਾਨ 'ਚ 8 ਤੋਂ 10 ਕਿਲੋ ਵਜ਼ਨ ਹੁੰਦਾ ਫਲ ਦਾ।
ਸ੍ਰੀਲੰਕਾ 'ਚ 45 ਤੋਂ 40 ਕਿਲੋ ਦਾ ਫਲ ਹੁੰਦਾ ਇੱਕ, ਤੇ ਉੱਪਰੋਂ ਜਿਹੜਾ ਕੱਟਿਆ ਜਾਂਦਾ ਬੜੀ ਮੁਸ਼ਕਲਾਂ ਰੱਸਿਆਂ ਨਾਲ ਬੰਨ੍ਹ ਕੇ ਦਾਤਰੀਆਂ ਨੇ ਕੱਟ ਕੇ ਤੇ ਫਿਰ ਥੱਲੇ ਲਿਆਉਂਦੇ ਨੇ। ਔਰ ਇਹਦਾ ਜ਼ਾਇਕਾ ਗੋਸ਼ਤ ਤਰ੍ਹਾਂ ਹੁੰਦਾ ਔਰ ਮਿਠਾਸ ਬਹੁਤ ਜ਼ਿਆਦਾ ਹੁੰਦੀ। ਅੰਬ ਤਰ੍ਹਾਂ ਬੁਰਾ ਸ੍ਰੀਲੰਕਾ ਦੇ ਵਿੱਚ ਜਦੋਂ ਕੈਦ ਪਿਆ ਸੀ ਉਦੋਂ ਗੱਠਲ ਨੇ ਉੱਥੇ ਬੱਚਤ ਕੀਤੀ ਸੀਗੀ, ਲੋਕਾਂ ਨੇ ਗੱਠਲ ਖਾ ਖਾ ਕੇ ਨਾ ਗੁਜ਼ਾਰਾ ਕੀਤਾ ਸੀ। ਔਰ ਇਹਦੇ 'ਚ ਤਾਕਤ ਵੀ ਹੈ ਔਰ ਮਿਠਾਸ ਵੀ ਹੈ ਇਹਦੇ 'ਚ। ਮਿਠਾਸ ਪੂਰਾ ਅੰਬ ਤਰ੍ਹਾਂ ਖਾਂਦਾ ਹੈ, ਅੰਬ ਤਰ੍ਹਾਂ ਬੁਰਾ ਜ਼ਾਇਕਾ। ਮੇਰੀ ਤਾਂ ਚੋਪੀ ਆ ਭਾਈ ਇੱਥੇ, ਐਸੀਆਂ ਸ਼ਾਮਾਂ ਨਵੀਆਂ ਦੇਖ ਲੀਆਂ ਵੀ ਮੈਂ ਤਾਂ ਚੋਪੀ ਆ ਭਾਈ। ਇਹ ਬੂਟੇ ਦੀ ਮੈਨੂੰ ਉੱਥੇ ਜਾ ਕੇ ਦੱਸਿਓ ਗੱਲ। ਇੱਥੇ ਮੇਰਾ ਦਿਮਾਗ ਘੁੰਮਿਆ ਪਿਆ ਧੁੱਪ ਨਾਲ, ਉੱਥੇ ਮੈਨੂੰ ਨਹੀਂ ਸਮਝ ਆਈ ਵੀ ਕੀ ਗੋਸ਼ਤ ਤਾਂ ਲੱਗਦਾ ਇਹਨੂੰ ਕਹਿੰਦੇ ਪਾਈਆ ਕਿਲੋ। ਹਾਂ ਪਾਈਏ ਵਾਲਾ ਵੱਖਰੇ ਪੈਕਟ ਆ ਕਿਲੋ ਗੋਸ਼ਤ ਦਾ ਬੂਟਾ। ਹਾਂ ਆਜਾ ਬੰਦ ਕਰ ਲਾ ਚਲੀਏ। अस्सलाम वालेकुम जी, ਅਸੀਂ ਤੁਹਾਡੇ ਕੋ ਹਾਜ਼ਰ ਹੋ ਗਏ ਇੱਕ ਨਵੀਂ ਫਸਲ ਦੇ ਨਾਲ। ਐਸੀ ਫਸਲ ਜਿਹੜੀ ਫਸਲ ਦਾ ਕੋਈ ਫਲਾਂ ਦੇ ਵਿੱਚ ਆਂਦੀ, ਬਾਗਾਂ ਦੇ ਵਿੱਚ ਆਂਦੀ, ਵੱਡੀ ਫਸਲਾਂ ਦੇ ਵਿੱਚ ਆਂਦੀ। ਉਹ ਫਸਲ ਜਿਹੜੀ ਤੇ ਮਾਫੀਆ ਦਾ ਕੋਈ ਲੇਗਾ ਦੇਗਾ ਨਹੀਂ ਹੈ, ਬੜੀਆਂ ਘੱਟ ਲੱਗੀ ਹੈ। ਇਹ ਬਾਗ ਇਹਨੂੰ ਸਾਦੇ ਆ ਇਹ ਲੀਚੀ ਦਾ ਬਾਗ। ਲੁਕਾਟ ਤੁਸੀਂ ਮੈਨੂੰ ਅੱਗੇ ਲੀਚੀ ਕਿਹਾ, ਲੁਕਾਟ। ਹਾਂਜੀ ਇਹ ਲੁਕਾਟਾਂ ਦਾ ਬਾਗ ਜੀ, ਲੁਕਾਟ ਦਾ ਬਾਗ ਆ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ। ਮਗਰ ਬੂਟਾ ਖਲੋਤਾ ਇੱਥੇ ਕਿੱਲਿਆਂ ਦੇ ਕਿੱਲੇ ਲੱਗੇ ਲੁਕਾਟ ਦੇ। ਆ ਪੀਲੇ ਰੰਗ ਦੀ ਹੁੰਦੀ ਹੈ, ਇਦਾਂ ਗੁੱਛਿਆਂ ਦੇ ਵਿੱਚ ਵਿਕਦੀ ਆ। ਉੱਥੇ ਰੱਜੂ ਦੀ ਦੁਕਾਨ ਤੋਂ ਮਿਲਦੀ ਆ, ਸਾਡੇ ਰਹਿਮੇ ਸ਼ਾਹ ਤੋਂ। ਪੀਲੇ ਰੰਗ ਦੀ ਲੁਕਾਟ ਸਾਦੇ ਨੂੰ ਫਲਾਂ ਦੀ ਦੁਕਾਨ। ਖਾਦੇ ਹੋਣੇ ਕਈ ਬੰਦਿਆਂ ਨੇ, ਵਿੱਚ ਗਿਟਕਾਂ ਜੀਆਂ ਹੁੰਦੀਆਂ। ਫਲ ਫੁੱਲ ਤਾਂ ਐਡਾ ਕੋਈ ਨਹੀਂ, ਬਹੁਤ ਅੱਛਾ ਫਲ, ਬਹੁਤ ਅੱਛਾ ਫਲ ਆ ਜੀ। ਸ਼ੂਗਰ ਵਾਲੇ ਬੰਦੇ ਵਾਸਤੇ ਬਹੁਤ ਚੰਗਾ ਫਲ ਆ, ਬੜਾ ਮਿੱਠਾ ਫਲ ਆ। ਠੰਡਾ ਕਰਕੇ ਖਾਈਏ ਬੜਾ ਸਵਾਦ ਆਂਦਾ, ਬੜਾ ਜ਼ਾਇਕੇ ਵਾਲਾ ਫਲ ਆ। ਸਾਡੇ ਕੋਲ ਖਲੋਤੇ ਆ ਜੀ ਲੁਕਾਟ ਦੇ ਫਸਲ ਦੇ ਜ਼ਿਮੀਦਾਰ, ਜਿਨ੍ਹਾਂ ਨੇ ਕਿੰਨਾ ਲਾਇਆ ਹੈ? ਇਹ 3 ਏਕੜ ਲਾਇਆ। 3 ਕਿੱਲੇ ਬਾਗ ਆ ਜੀ ਇਹਨਾਂ ਦਾ ਲੁਕਾਟ ਦਾ। ਤੁਹਾਡਾ ਨਾਂ ਕੀ? ਮੁਹੰਮਦ ਇਰਫਾਨ। ਇਰਫਾਨ ਸਾਹਿਬ ਜੀ ਸਾਡੇ ਕੋਲ ਖਲੋਤੇ ਆ। ਉਸਮਾਨ ਸਾਹਿਬ ਇਹਨਾਂ ਨੂੰ ਕੋਈ ਪੁੱਛੋ ਇੱਚੀ ਮਿਚੀ ਵੀ ਸਾਡੇ ਬੰਦਿਆਂ ਨੂੰ ਕੋਈ ਫਾਇਦਾ ਹੋਵੇ ਕੋਈ ਵੀ और राणा साहब की आवाज आई भी आगे आगे चलो वो आ जाते हैं। यही पूछने भी ये किन्ने मतलब कि मुद्दत दा फसल आ, किन्ने अरसा लेंदा फल लैण च? ਕਿੰਨਾ ਮਤਲਬ ਇਹਦੀ ਏਜ ਕਿੰਨੀ ਹੈ? ਮਤਲਬ ਇਹਦੀ ਏਜ ਹੈਗੀ 7 ਸਾਲ ਹੋ ਗਈ ਹੁਣ ਤੱਕ। ਉਧਰ ਗੱਲ ਕਰੋ ਨਾ। अच्छा 7 ਸਾਲ ਇਹਦੀ ਏਜ ਹੋ ਗਈ ਹੁਣ ਤੱਕ, ਤੇ ਤੀਸਰੇ ਸਾਲ ਇਹ ਫਲ ਲੱਗਣਾ ਸ਼ੁਰੂ ਹੋ ਜਾਂਦਾ। ते अपने इलाके च बिल्कुल कामयाब हो? ਬਿਲਕੁਲ ਕਾਮਯਾਬ, ਬਹੁਤ ਜ਼ਿਆਦਾ ਫਲ ਲੱਗਦਾ। ਤੇ ਤੁਸੀਂ ਕਿੱਥੋਂ ਮਸਲਨ ਆਈਡੀਆ ਕਿਵੇਂ ਆਇਆ ਸੀ ਤੁਸੀਂ? ਸਾਨੂੰ ਸ਼ੌਂਕ ਆਇਆ ਸੀ, ਫਲ ਖਾਦਾ ਤੇ ਅਸੀਂ ਇਹ ਬਾਗ ਲਗਾਇਆ। ਅੱਛਾ ਰਾਣਾ ਸਾਹਿਬ ਆ ਗਏ ਨਹੀਂ ਇਹ ਮਜ਼ੀਦ ਜਿਹੜੇ ਨਾ ਇੱਕ ਸਵਾਲ ਤੋਂ ਬਾਅਦ ਹਾਂ ਇਨਸਾਈਕਲੋਪੀਡੀਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਲਓ ਜੀ ਇਹ ਦੱਸ ਦਿਓ ਜੀ ਵੀ ਇੱਥੇ ਮੱਕੀ ਆ ਬਾਈ ਜੀ, ਵੀ ਅਸੀਂ ਪੂਰਾ ਬਾਗ ਨਹੀਂ ਦਿਖਾ ਸਕਦੇ, ਵਿੱਚ ਮੱਕੀ ਵੀ ਬੰਦੇ ਨੇ ਲਾਈ ਹੈ। ਮੈਂ ਦੱਸਦਾ ਅੱਗੇ ਜਿਹੜੀ ਗੱਲ ਤੁਹਾਨੂੰ ਦੱਸੀ ਸੀ ਨਾ, ਬਾਗ ਦੇ ਵਿੱਚ ਫਸਲ ਵੀ ਹੋ ਜਾਂਦੀ ਆ। ਇਹ ਐਸਾ ਲੀਚੀ ਦਾ ਬਾਗ ਆ, ਨਗਾੜ ਦਾ ਲੁਕਾੜ ਦਾ ਹੀ ਕਿਹਾ ਮੈਂ, ਲੁਕਾੜ ਦਾ ਐਸਾ ਬਾਗ ਆ। ਇਹਦੇ ਵਿੱਚ ਫਸਲ ਵੀ ਹੋ ਸਕਦੀ ਆ। ਇਹਦੇ 'ਚ ਹੁਣ ਮੱਕੀ ਖਲੋਤੀ ਆ ਤੇ ਐਡਾ ਐਡਾ ਛਾਲਾ ਮੱਕੀ ਦੇ ਛੱਲੀਆਂ ਲੱਗੀਆਂ, ਬੜੀ ਸੋਹਣੀ ਫਸਲ ਖਲੋਤੀ ਆ ਮੱਕੀ ਦੀ। ਤੇ ਅਸੀਂ ਨਵੇਂ ਸਿਰੇ ਤੋਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਵੀ ਇਹਦੀ ਸਾਰੀ ਲੁਕਾੜ ਦੀ ਬਰੀਕੀ ਸਾਰੀ ਗੱਲਬਾਤ ਤੁਹਾਡੇ ਨਾਲ ਰਾਣਾ ਸਾਹਿਬ ਕਰਨੀ ਜੀ। ਅੱਛਾ ਆਪਣਾ ਨਾਮ ਕੀ ਹੈ ਭਾਈ? ਮੁਹੰਮਦ ਇਰਫਾਨ। ਮੁਹੰਮਦ ਇਰਫਾਨ ਸਾਹਿਬ। ਤੇ ਕਿਹੜੇ ਪਿੰਡ 'ਚ ਆਪਾਂ ਖੜੇ ਆ ਇਸ ਟਾਈਮ? ਅਸੀਂ ਮਜ਼ੰਗ ਨੌਬਾਦ ਹੈ, ਅੱਛਾ ਮਜ਼ੰਗ ਨੌਬਾਦ ਵਿੱਚ ਮੁਹੰਮਦ ਇਰਫਾਨ ਸਾਹਿਬ ਤੇ ਸ਼ਰਕਪੁਰ ਸ਼ਰੀਫ ਤਹਿਸੀਲ ਸ਼ਰਪੁਰ ਸ਼ਰੀਫ। ਤਹਿਸੀਲ ਸ਼ਰਕਪੁਰ ਸ਼ਰੀਫ ਆ। ਤੇ ਅਸੀਂ ਖੜੇ ਆ ਇਸ ਟਾਈਮ ਲੁਕਾਟ ਦੇ ਬਾਗ 'ਚ, ਤੇ ਬੜਾ ਭਰਪੂਰ ਕਿਸਮ ਦਾ ਬਾਗ ਆ। ਤੇ ਅਲਬੱਤਾ ਇਹਨਾਂ ਨੇ ਮੱਕੀ ਵੀ ਲਾਈ ਹੋਈ ਆ, ਲੇਕਿਨ ਇੰਨੇ ਬਾਗ ਦੇ ਹੁੰਦੇ ਮੱਕੀ ਲਾਣੇ ਦੀ ਐਡੀ ਲੋੜ ਤਾਂ ਕੋਈ ਨਹੀਂ ਸੀ। ਤੇ ਇਸ ਕਰਕੇ ਪੂਰਾ ਡਿਟੇਲ ਨਾਲ ਅਸੀਂ ਨਹੀਂ ਜਿਹੜਾ ਇਹਨਾਂ ਨੂੰ ਦਿਖਾ ਸਕਦੇ। ਤੇ ਕਿੰਨਾ ਅਰਸਾ ਹੋ ਗਿਆ ਲਗਾਏ ਨੂੰ? ਇਹਨੂੰ 7 ਸਾਲ ਹੋ ਗਿਆ। ਕਿੰਨਾ ਲਾਇਆ ਤੁਸੀਂ ਲੁਕਾਟ ਦਾ ਬਾਗ? 3 ਏਕੜ ਲਾਇਆ। 3 ਏਕੜ। 1 ਏਕੜ 'ਚ ਕਿੰਨੇ ਪੌਦੇ ਲੱਗਦੇ ਆ? ਇਹ ਲੱਗਦਾ 56 1 ਏਕੜ 56 ਪੌਦੇ ਲਾ। 56 ਪੌਦੇ 7 8 56? ਹਾਂਜੀ 27 ਫੁੱਟ ਤੇ ਲਗਾਈ ਦਾ। 27 ਫੁੱਟ ਤੇ। ਹਾਂਜੀ ਤੇ 27 ਫੁੱਟ ਤੇ ਇਸ ਤਰ੍ਹਾਂ ਲੈਣਾ ਚ। ਹਾਂਜੀ ਲਾਈਨਾਂ 'ਚ। ਹਾਂਜੀ ਤੇ 27 ਦੋਨੇ ਪਾਸੇ? 27 ਇੱਧਰ ਵੀ 27 ਤੋਂ 27 ਬਾਈ 27 ਵਾਲੇ ਹਿਸਾਬ 'ਚ ਲੱਗਦਾ ਵਾ। ਤੇ ਇਹ ਤੁਸੀਂ ਜਦੋਂ ਲਿਆ ਉਦੋਂ ਤਾਂ ਬੜਾ ਸਸਤਾ ਹੋਣਾ ਪੌਦਾ? ਉਹਲੇ ਲਿਆ ਸੀ ਅਸੀਂ 200 ਰੁਪਏ ਦਾ ਪੌਦਾ। 200 ਰੁਪਏ ਦਾ ਸੀ ਉਦੋਂ, ਤੇ ਹੁਣ ਅੱਜ ਕੱਲ ਕਿੰਨੇ ਦਾ ਵਾ? ਅੱਜ ਕੱਲ ਵੀ ਇੰਨੇ ਦਾ ਹੀ ਇੰਨੇ ਦਾ ਹੀ ਆ। ਯਾਨੀ ਕਿ ਇਹ ਦੇਖ ਲਓ ਕਿ ਪੌਦੇ ਮਹਿੰਗੇ ਕੋਈ ਨਹੀਂ ਹੋਏ। ਬਾਕੀ ਭਾਈ ਚੀਜ਼ਾਂ ਬਹੁਤ ਸਾਰੀਆਂ ਮਹਿੰਗੀਆਂ ਮਹਿੰਗੀਆਂ ਹੋ ਹੋ ਗਈਆਂ, ਪਰ ਪੌਦੇ ਹਲੇ ਵੀ ਅਗਰ ਉਸ ਹਿਸਾਬ ਸਿਰ ਦੇਖੇ, ਪਰ ਫਿਰ ਵੀ ਲੋਕੀ ਸਾਡੇ ਬਾਗ ਕੋਈ ਨਹੀਂ ਲਾਉਂਦੇ। ਸਹੀ ਹੈ। ਹਾਂ ਉਹ ਤਾਂ ਫਿਰ ਸਾਡੀ ਤੇ ਨਾਕਾਮੀ ਤੇ 200 ਰੁਪਏ ਤੇ ਕਿਲੋ ਲਕਾਟ ਮਿਲਦੀ ਆ ਜਿਹੜੀ ਮਿੱਠੀ। ਮਿੱਠੀ ਹਾਂਜੀ 2-250 ਰੁਪਏ ਕਿਲੋ। ਅੱਛਾ ਇਹ ਫਲ ਕਿੰਨਾ ਕੁ ਦਿੰਦਾ ਵਾ? ਇਹ ਫਲ ਕਾਫੀ ਦਿੰਦਾ।
ਫਿਰ ਵੀ ਇੱਕ ਬੂਟੇ ਤੋਂ ਕਿੰਨਾ ਕੁ ਲੈ ਜਾਂਦਾ? ਬੂਟੇ ਤੋਂ ਘੱਟ 15 ਕੁ ਛੱਲੀਆਂ ਲੈ ਜਾਂਦੀਆਂ, ਜਿਹੜੀਆਂ 12-13 ਕਿਲੋ ਦੀ ਛੱਲੀ ਹੁੰਦੀ। ਅੱਛਾ 12-13 ਕਿਲੋ ਦੀ ਛੱਲੀ ਤੇ 15 ਛੱਲੀ, ਇਹ 15 ਯਾਨੀ ਕਿ ਇੱਕ ਬੂਟਾ 4-5 ਮਣ, ਲੈ ਜਾਂਦੇ ਆ। 4-5 ਮਣ ਲੁਕਾਟ ਇੱਕ ਲੈ ਬੂਟੇ ਜਾਂਦੇ। ਤੋਂ ਨਾ ਲੈ ਜਾਂਦੇ। ਤੁਸੀਂ ਇਹ ਕਿਤੇ ਲੀਚੀ ਤਾਂ ਨਹੀਂ ਸਮਝ ਰਹੇ, ਇਹ ਲੁਕਾਟ ਆ। ਲੁਕਾਟ ਹੀ ਆ, ਲਗਾਏ ਵੀ ਬਹੁਤ ਜ਼ਿਆਦਾ ਲੱਗਦੀ ਪੁੱਛਿਆ ਨਾ। ਲੁਕਾਟ ਯਾਰ ਪੀਲੇ ਰੰਗ ਦੇ ਹੁੰਦੇ ਆ। ਹਾਂ, ਤੂੰ ਐਵੇਂ ਮਾਰੀ ਜਾ ਰਿਹਾ, ਮੈਂ 10 ਲੁਕਾਟ ਲਾਏ ਸੀ 20 ਸਾਲ ਪਹਿਲੇ। ਇਹ ਸਾਰੀ ਸ਼ੈਵਾ 20 ਸਾਲ ਪਹਿਲੇ ਲਾਈਆਂ। ਬਾਅਦ ਵਿੱਚ ਮੈਂ ਫਿਲਮ ਵਾਲੇ ਨੂੰ ਚਲਾ ਇਹ ਗਿਆ ਸਾਲ ਚ ਇੱਕ ਦਫਾ ਹੀ ਲੈਂਦਾ। ਹਾਂਜੀ, ਇਹ ਚੌਥੇ ਸਾਲ ਵਿੱਚ ਫਲ ਲੱਗਣਾ ਸ਼ੁਰੂ ਹੋ ਜਾਂਦਾ। ਚੌਥੇ ਸਾਲ ਫਲ ਲੱਗਣਾ ਸ਼ੁਰੂ। ਹਾਂਜੀ, ਨਹੀਂ ਇਹ ਨਜ਼ਦੀਕ ਵਾਲੇ ਨੇ। ਤੇ ਇਹਦੀ ਟੋਟਲ ਉਮਰ ਕਿੰਨੀ ਕੁ ਹੁੰਦੀ, ਕਿੰਨੇ ਸਾਲ ਕੱਢ ਜਾਂਦੇ? ਇਹਦੀ ਬਹੁਤ ਲੰਮੀ ਉਮਰ ਹੈ, ਇਹ ਪੌਦੇ ਘੱਟ ਸੁੱਕਦੇ ਅੱਛਾ, ਚੌਥੇ ਸਾਲ ਜਦੋਂ ਫਲ ਲੱਗਦਾ ਕਿੰਨਾ ਕੁ ਲੱਗਦਾ ਵਾ? ਨਹੀਂ ਕਾਫੀ ਲੱਗ ਜਾਂਦਾ ਪੌਦਿਆਂ ਦੇ। ਅੱਛਾ, ਇਹਨੂੰ ਬਿਮਾਰੀਆਂ ਇਹਨੂੰ ਕਿਹੜੀ? ਕੋਈ ਬਿਮਾਰੀ ਨਹੀਂ, ਬਸ ਜਦੋਂ ਫਲ ਲੱਗਣਾ ਉਹਨੂੰ ਮੱਖੀ ਦੀ ਸਪਰੇਅ ਕਰਨੀ, ਬਸ ਡੰਗ ਦੀ। ਫਰੂਟ ਫਲਾਈ ਫਰੂਟ ਨੂੰ ਬਸ, ਹੋਰ ਹੋਰ ਕੋਈ ਨਹੀਂ। ਕੋਈ ਤੇਲਾ ਤੁਲਾ? ਕੋਈ ਤੇਲਾ ਨਹੀਂ, ਕੋਈ ਲੈਣੀ ਨਹੀਂ ਦੇਣੀ ਨਹੀਂ। ਅੱਛਾ, ਸਿਰਫ ਇਹ ਇੱਕ ਸਪਰੇ ਇੱਕ ਸਪਰੇਅ ਕਰਨੀ। ਤੇ ਬਾਕੀ ਖਾਦ ਕੂਦ ਵਾਲਾ ਖਾਦ ਜਿੰਨੀ ਇਹਨੂੰ ਪਾ ਦੇ ਉਨੀ ਥੋੜੀ ਹੈ। ਉਨੀ ਥੋੜੀ। अब जिन्ना भी फल अच्छा लेना उस जिन्नी खाद पानी पा लो। ਤੇ ਇਹ 2000 ਤੋਂ ਰੱਖ ਕੇ ਛੱਲੀ ਵਿਕਦੀ ਹੈ, 2500 2000 1500 ਤੱਕ ਰੈਂਟ। 1500 ਸ਼ੁਰੂ ਹੁੰਦੀ 1500 ਤੋਂ ਲੈ ਕੇ ਤੇ 2500 ਤੱਕ ਜਿਹੜਾ ਵਾ ਨਾ 12 ਕਿਲੋ 12 ਕਿਲੋ ਹਾਂਜੀ ਵਿਕਦੀ 12 ਕਿਲੋ ਜਿਹੜਾ ਵਾ ਨਾ ਵਿਕਦਾ ਵਾ, ਯਾਨੀ ਕਿ 100 ਰੁਪਏ ਤੋਂ ਤਾਂ ਉੱਪਰ ਹੀ ਵਿਕਦਾ ਯਾਰ। 100 ਰੁਪਏ ਕੋਈ ਵੀ ਸ਼ਾਇਦ ਵਿਕੇ ਹਾਂਜੀ। ਤੇ ਬੜੀ ਅੱਛੀ ਹੈ। ਲੇਕਿਨ ਇਹ ਵੀ ਦੇਖੋ ਨਾ, ਪੈਦਾਵਾਰ ਬੜੀ ਹੈ ਪੈਦਾਵਾਰ ਹੈ, ਤੇ ਫਿਰ ਪੌਦੇ ਵੀ ਅੱਛੇ ਖਾਸੇ ਆ। ਹਾਂਜੀ ਤੁਸੀਂ ਮੁਤਮਿਨ ਆ? ਹਾਂਜੀ, ਇਹਦੇ ਤਾਂ ਅਸੀਂ ਮਤ ਕੋਈ ਪੱਟਣ ਦਾ ਇਰਾਦਾ ਕੋਈ ਨਹੀਂ? ਇਰਾਦਾ ਨਹੀਂ ਪੱਟਣ ਦਾ। ਅੱਛਾ, ਤੇ ਅੱਗੇ ਤੋਂ ਵੀ ਮੱਕੀ ਇਸ ਤਰ੍ਹਾਂ ਹੀ ਲਾਣੀ ਆ? ਹਾਂਜੀ, ਇਸ ਤੋਂ ਬਾਅਦ ਫਿਰ ਮਕਈ ਲਾਣੀ। ਅੱਛਾ, ਮੱਕੀ ਵੀ ਲਾਣੀ ਆ। ਜਿੰਨਾ ਚਿਰ ਇਹਦੇ ਫਲ ਨਹੀਂ ਲੱਗਦਾ ਉਹਨਾਂ ਚਿਰ ਇਹਦੇ ਫਸਲਾਂ ਲਈ ਜਾਣੀਆਂ। ਅੱਛਾ ਅੱਛਾ, ਜਦੋਂ ਫਿਰ ਫਲ ਲੱਗ ਜਾਂਦਾ ਉਹ ਨਹੀਂ, ਉਦੋਂ ਨਹੀਂ ਫਸਲ ਉਹ ਨਹੀਂ ਲਾਣੀ। ਇਹ ਕੰਮ ਦੀ ਫਸਲ ਬਰਸੀਨ ਹੋਣਾ ਥੱਲੇ ਬਸ, ਅੱਛਾ। ਛਿਤਾਲਾ ਫਾਸਲਾ ਬਹੁਤਾ ਫਸਲ ਤਾਂ ਆਉਂਦੇ ਚ ਇਹ ਦਰਖਤ ਤਾਂ ਨੂੰ ਵੀ ਜਾਂਦਾ ਵੱਡਾ ਆਉਂਦੇ ਇਹ ਬਹੁਤ ਅੱਛਾ, ਵੱਡਾ। ਇਹਦੇ ਚ ਵੈਰਾਈਟੀਆਂ ਵੀ ਆ ਕੋਈ ਲੁਕਾਟ ਚ? ਇਹਦੇ ਚ ਇੱਕ ਹੈਗੀ ਸੰਧੂਰੀ ਤੇ ਇੱਕ ਹੈਗੀ ਗੋਲਾ। ਅੱਛਾ, ਸੰਦੂਰੀ ਜਿਹੜੀ ਆ ਉਹ ਨਾਸ਼ਪਾਤੀ ਲਾਲ ਹੁੰਦੀ ਹੈ ਨਾਸ਼ਪਤੀ ਤਰ੍ਹਾਂ ਨਾਸ਼- ਦੀ, ਲਾਲ। ਤੇ ਜਿਹੜੀ ਗੋਲਾ ਹੁੰਦੀ ਉਹ ਥੋੜੀ ਗੋਲ ਹੁੰਦੀ ਹੈ। ਗੋਲ ਹੁੰਦੀ ਯਾਰ, ਉਹਦਾ ਰੰਗ ਹੁੰਦਾ ਹੈ ਪੀਲਾ ਪੀਲਾ ਜਿਹਾ। ਪੀਲਾ। ਤੇ ਤੁਸੀਂ ਇਹ ਕਿਹੜੀ ਲਾਈ ਆ ਇਹ ਸੰਦੂਰੀ? ਦੋਵੇਂ ਲਾਈਆਂ, ਦੋਨੇ ਦੋਵੇਂ ਲਾਈਆਂ ਹਾਂਜੀ। ਸੰਧੂਰੀ ਵੀ ਲਾਈ ਤੇ ਗੋਲਾ ਵੀ ਲਾਈ। ਗੋਲਾ ਵੀ ਲਾਈ ਹੋਈ ਆ। ਤੇ ਹੋਰ ਤੁਸੀਂ ਕੋਈ ਹੋਰ ਨਵਾਂ ਬਾਗ ਲਾਣੇ ਦਾ ਤਾਂ ਨਹੀਂ ਸੋਚਦੇ? ਨਹੀਂ, ਅਸੀਂ ਆ ਬਾਕੀ ਬਾਗ ਲਾਇਆ ਤੇ ਸ਼ਤੂਤਾਂ ਦਾ ਲਾਏ ਹਾਂ ਬਹੁਤੇ ਅੱਛਾ ਅੱਛਾ, ਸ਼ਤੂਤ ਲੰਮੇ ਸ਼ਤੂਤ। ਅਹ, ਪਹਿਲੇ ਕਾਲੇ ਕਿ ਚਿੱਟੇ? ਚਿੱਟੇ ਵੀ ਤੇ ਕਾਲੇ ਵੀ। ਅੱਛਾ, ਉਹ ਕਿੰਨੇ ਕੁ ਬੂਟੇ ਲਾਏ ਆ? ਉਹ ਅਸੀਂ ਵੀਗਾ ਲਾਏ ਹਨ ਤੇ ਉਹੀ ਪੜ ਦਿੱਤੇ ਹਨ। ਫਲ ਤੇ ਆਉਂਦੇ ਹਨ ਤੇ ਸੁੱਕ ਜਾਂਦੇ ਆ। ਨਾਲੇ ਉਹ ਵੈਸੇ ਵੀ ਸ਼ਤੂਤ ਤੇ ਇੱਕ ਦਿਨ ਚ ਖਰਾਬ ਹੋ ਜਾਂਦਾ, ਅੱਗੇ ਕਿਤੇ ਜਾਂਦਾ ਹੀ ਨਹੀਂ। ਉਹ ਕਲਕੱਤੀ ਸ਼ਤੂਤ ਅਸੀਂ ਲਗਾਏ ਨੇ ਹੂੰ। ਤੇ ਚੱਲ ਰਿਹਾ ਉਹ ਬਹੁਤ ਜਿਹੜੇ ਤਿਆਰ ਹੁੰਦਾ ਨਾ, ਹਨੇਰੀ ਤੂਫਾਨ ਆ ਜਾਂਦਾ ਮੌਸਮ ਤੇ ਉਹ ਸਾਰੇ ਖਰਾਬੀ ਯਾਨੀ ਕਿ ਉਹ ਤਜਰਬਾ ਕੋਈ ਐਡਾ ਕਾਮਯਾਬ ਨਹੀਂ। ਨਹੀਂ, ਉਹ ਪਹਿਲੇ ਸਹੀ ਸੀ, ਜਿਹੜੇ ਮੌਸਮ ਚੇਂਜ ਹੋ ਗਿਆ ਤੇ ਉਹ ਪੱਕਣ ਦੇ ਟਾਈਮ ਤੇ ਆ ਕੇ ਹਨੇਰੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਉਹ ਕੰਮ ਖਰਾਬ ਤੇ ਹੋ ਲੁਕਾਟ ਤੁਸੀਂ ਵੇਚਦੇ ਕਿੱਥੇ ਆ? ਵੇਚਦੇ ਅਸੀਂ ਲਾਹੌਰ ਵੇਚ ਲਾਹੌਰ ਵਾਲੀ ਮੰਡੀ ਕੋਈ ਮੰਡੀ ਆਮ ਈਜ਼ੀਲੀ ਇਹ ਜੀ ਯਾਰ। ਕੋਈ ਰੌਲਾ ਨਹੀਂ ਹੈ। ਆ ਵਿੱਚ ਪੱਤਿਆਂ ਦੇ ਬਹੁਤ ਵੇਸਣ ਤੇ ਉਹ ਕੋਈ ਆ ਮਕਈ ਦੀ ਵਜ੍ਹਾ ਸੁੰਡੀ ਸੁੰਡੀ ਪੈ ਜਾਂਦੀ। ਤੇ ਪੈਸੇ ਜਿਹੜੇ ਆੜ ਤੋਂ ਕਿਸ ਹਾਂਜੀ ਸ਼ਤੂਤ ਦਾ ਡੇਲੀ ਦੇ ਨਹੀਂ, ਉਹਦੀ ਖਾਂਦੇ ਰਹੇ, ਮੇਰਾ ਸ਼ੇਰ ਨਹੀਂ ਲਾਇਆ। ਹੈ? ਨਹੀਂ, ਇਹ 56 ਮੈਂ ਵੀ ਨਹੀਂ ਬਣਾਇਆ 56 ਬੂਟੇ 56 ਬੂਟੇ 56 ਬੂਟੇ ਲੱਗੇ ਆ। ਹਾਂ, 72 ਉਹ ਫਿਰ ਜ਼ਿਆਦਾ ਇਹ ਜਰਾ ਮੈਂ ਬਿਹਤਰੀਨ ਹੋ ਜਾਂਦਾ। ਲੇਕਿਨ ਇਹ 4 ਮਣ ਤੋਂ 5 ਮਣ ਇੱਕ ਬੂਟੇ ਤੋਂ ਰਹਿੰਦਾ ਵਾ, ਇਹ ਦੇਖ ਲਓ। ਨਹੀਂ, ਇਹ ਤਾਂ ਅੱਗੇ ਆਪਾਂ ਪੁੱਛ ਲਈਆਂ ਹਾਂ, ਨਹੀਂ ਉਹ ਗੱਲ ਉਹ ਕਹ ਰਿਹਾ ਵੀ 56 ਬੂਟੇ। ਹਾਂ, ਗੱਲ ਤੋਂ ਗੱਲ ਟੁੱਟ ਗਈ ਹੈ। 16000 ਦਾ ਇੱਕ ਬੂਟਾ, ਯਾਨੀ ਕਿ ਹਾਂ, 16000 ਦਾ ਇੱਕ ਬੂਟਾ ਤੇ ਫਿਰ 50 ਬੂਟੇ ਲਾ ਕੇ ਕਿੱਥੇ ਗੱਲ 2 ਏਕੜ ਅਸੀਂ 8 ਲੱਖ ਰੁਪਏ ਲਾਇਆ ਤੇ ਅਸੀਂ ਨਹੀਂ ਦਿੱਤਾ। ਠੇਕੇ ਤੇ ਨਹੀਂ ਠੀਕ ਦਿੱਤਾ ਹੈ, ਫਲ ਦਾ ਆਪ ਜਿਹੜਾ ਵੇਚਿਆ ਤੇ ਫਿਰ ਉਹ ਫਿਰ ਆਪਣੀ ਕਿੰਨਾ ਅਰਸਾ ਚੱਲਦਾ ਮਤਲਬ? ਇਹ 15 ਤੋਂ 20 ਦਿਨ 15 ਕਣਕ ਜਦੋਂ ਵਾਢੀਆਂ ਹੁੰਦੀਆਂ ਕਣਕਾਂ ਦੀਆਂ ਉਹਨਾਂ ਦੇ 8 ਲੱਖ ਦਾ ਨਹੀਂ ਵੇਚਿਆ। ਹਾਂਜੀ, ਲਾਂਦਾ ਦਾ ਮੌਸਮ ਕਿਹੜਾ ਮਰਜ਼ੀ ਟਾਈਮ ਲਾ ਦੇ, ਇਹਦਾ ਕੋਈ ਨਹੀਂ। ਹਾਂਜੀ, ਬੇਸਿਕਲੀ ਦੋ ਹੀ ਮੌਸਮ ਪੌਦਾ ਕੋਈ ਵੀ ਲਗਾਓ ਨਾ, ਉਹੀ ਜਿਹੜਾ ਲਾਉਂਦੇ ਮੌਸਮ ਨਵੰਬਰ ਬਾਹਰ ਚ ਲਾ ਲਾਉਂਦੇ ਦੇਣਾ ਉਹ ਪੌਦਾ ਮਰੇਦਾ ਨਹੀਂ ਹੈਗਾ। ਤੁਸੀਂ ਨਾ ਬੋਲੋ, ਤੁਹਾਡੀ ਆਵਾਜ਼ ਨਹੀਂ ਇੱਧਰ ਆ ਰਹੀ। ਮੌਸਮ ਬਾਹਰ ਚ ਇਹ ਲਾਣ ਦਾ ਅੱਛਾ ਮੌਸਮ ਕਿਹੜਾ ਵਾ? ਇੱਕ ਤਾਂ ਫਰਵਰੀ ਦਾ ਮੌਸਮ ਮੌਸਮ, ਬਾਹਰ ਦਾ ਮੌਸਮ, ਯਾਨੀ ਕਿ ਨਵੰਬਰ ਇਤਨੀ ਉਦੋਂ ਫਿਰ ਕੋਰਾ ਕਾਰਾ ਪੈਣਾ। ਕੋਰਾ, ਹਾਂਜੀ, ਇਹਨੂੰ ਕੋਰਾ ਵੀ ਨਹੀਂ ਅਸਰ ਕਰਦਾ। ਅੱਛਾ, ਇਹਨੂੰ ਕੋਰਾ ਵੀ ਨਹੀਂ ਅਸਰ ਕੋਈ ਕਰਦਾ, ਅਸਰ ਨਹੀਂ ਕਰਦਾ। ਲੇਕਿਨ ਬਹਾਰ ਚ ਲਾਣਾ ਬਹਾਰ ਚ ਚਾਹੀਦਾ। ਲਾਣਾ, ਅੱਛਾ, ਪੌਦਾ ਸੁੱਕਦਾ ਜਿਹੜਾ ਨਹੀਂ। ਐਸ ਬਹਾਰ ਚ ਲਾਇਆ 3 ਸਾਲ, ਚੌਥੇ ਸਾਲ ਫਿਰ ਫਲ ਦੇਗਾ। ਹਾਂਜੀ, ਇਨਸ਼ਾਅੱਲਾ ਤਾਲਾ। ਤੇ ਤੁਸੀਂ ਮਿਹਨਤ ਜ਼ਿਆਦਾ ਕਰੋ ਤੇ ਤੀਸਰੇ ਸਾਲ ਚ ਵੀ ਲੱਗ ਜਾਏ। ਤੀਸਰੇ ਸਾਲ ਵੀ ਫਲ, ਯਾਨੀ ਕਿ ਜਿਹੜਾ 2 ਸਾਲ ਤੋਂ ਬਾਅਦ ਤੀਸਰੇ ਸਾਲ ਚ ਫਲ। ਫਲ ਲੱਗ ਪਿਆ। ਤੇ ਬੂਟੇ ਕਿੱਡੇ ਕਿੱਡੇ ਲਾਏ ਸੀ? ਬੂਟੇ ਅਸੀਂ 1.5-2 ਫੁੱਟ ਦਾ ਲਾਇਆ। ਅੱਛਾ, 1.5-2 ਫੁੱਟ ਦਾ ਜਿਹੜਾ ਨਾ ਬੂਟਾ, ਉਹ 1.5-2 ਫੁੱਟ ਦਾ ਬੂਟਾ ਸਾਲਕ ਦਾ ਹੋ ਜਾਂਦਾ। ਹਾਂਜੀ, ਸਾਲ ਦਾ ਹੋ ਜਾਂਦਾ। ਠੀਕ। ਇਹਦੇ ਵਿੱਚ ਜਿਹੜੀ ਆ ਤੁਸੀਂ ਮੱਕੀ ਸ਼ੱਕੀ ਲਾਉਂਦੇ ਆ, ਹਾਂਜੀ, ਹਰ ਸਾਲ ਹੱਥ
ਹਾਂਜੀ ਇਹਦੇ ਜਿਹੜੀ ਮਰਜ਼ੀ ਫਸਲ ਅਸੀਂ ਕੱਢ ਲੈਨੇ ਆ। ਇਹ ਫਲ ਪਹਿਲੇ ਕਦੋਂ ਇਹਦੇ ਲੱਗਣਾ ਚ ਬਾਗ ਮਰੂਤਾਂ ਦਾ ਹਿਲਾਇਆ ਸੀ, ਉਹ ਹੀ ਆ ਵਿੱਚ ਇੱਕ ਉਹ ਪੌਦਾ ਲੱਗ ਉਹ ਹੀ ਪੱਟ ਦਿੱਤਾ, ਸੰਘਣਾ ਹੋ ਗਿਆ ਹੈ। ਕੈਮਰਾਮੈਨ ਉਦੋਂ ਪਤਾ ਨਹੀਂ ਕਿੱਥੇ ਸੀ ਜਦੋਂ ਅਸੀਂ ਇਹ ਗੱਲਾਂ ਪੁੱਛ ਰਹੇ ਸੀ। ਫਲ ਕਿੰਨੇ ਦਿਨਾਂ ਚ ਲੱਗਣਾ ਸ਼ੁਰੂ ਹੁੰਦਾ ਫੁੱਲ ਇਹਦਾ ਜਿਹੜਾ ਵਾ? ਇਹਦਾ ਵਿਸਾਖ ਸ਼ੁਰੂ ਹੋ ਜਾਂਦਾ ਹੈ ਤੇ ਨਹੀਂ ਵਿਸਾਖ ਚ ਤਾਂ ਫਲ ਲੈਂਦਾ ਵਾ ਨਾ, ਫੁੱਲ ਕਦੋਂ ਲੱਗਦੇ ਆ? ਫੁੱਲ ਉਸ ਤੋਂ ਮਹੀਨਾ ਡੂਢ ਪਹਿਲੇ, ਉਸ ਤੋਂ ਪਹਿਲੇ ਮਹੀਨਾ ਡੂਢ ਨਿਕਲਦਾ। ਇਹ ਜਿਹੜਾ ਫੱਗਣ ਹੈ ਜੇ ਨਾ ਉਹਦੇ ਫਲ ਤਿਆਰ ਹੁੰਦਾ ਹੈ। ਅੱਛਾ ਠੀਕ ਹੈ। ਆਵਾਜ਼ ਟਾਈਮ ਲੈ ਰਿਹਾ ਰਾਣਾ, ਗੱਲ ਕੋਈ ਨਹੀਂ। ਨਹੀਂ ਨਾ, ਕਿਉਂਕਿ ਦੇਖੋ ਕਹਿੰਦੇ ਆ ਕਿ ਅਸੀਂ ਫਸਲ ਨਹੀਂ ਲਾਉਂਦੇ ਹਾਂ, ਇਹਦਾ ਮਤਲਬ ਆ ਕਿ ਫੱਗਣ ਤੋਂ ਪਹਿਲੇ ਇਹਨੂੰ ਵਿਹਲਾ ਕਰਨਾ ਪਏਗਾ ਜਦੋਂ ਫਲ ਲੈਣਾ ਵਾ ਹੈ। ਤੇ ਵਾਜ ਟਾਈਮ ਵਾਲਾ ਰੌਲਾ ਨਹੀਂ ਹੈ, ਤੇ ਇਹ ਬੜੀ ਕ੍ਰਿਟੀਕਲ ਗੱਲ ਆ ਕਿ ਉਹਨਾਂ ਨੇ ਵਿਹਲਾ ਕਦੋਂ ਕਰਨਾ ਵਾ ਦੂਸਰੀ ਫਸਲ ਤੋਂ। ਬਸ ਮੈਂ ਕਿਹਾ ਵਾਰ ਟਾਈਮ ਲੈਂਦੇ ਨੇ ਰਗੜੇ। ਹਾਂ ਨਹੀਂ ਬੜੀ ਮਿਹਰਬਾਨੀ ਜੀ ਤੁਹਾਡੇ ਨਾਲ, ਬੜੀ ਅੱਛੀ ਜਿਹੜੀ ਆ ਨਾ ਨਹੀਂ ਕੋਈ ਮਿਹਰਬਾਨੀ ਨਹੀਂ ਜੀ, ਮੈਂ ਮੁਕਾਉਂਗਾ ਗੱਲ। ਨਾਲੇ ਮਿਹਰਬਾਨੀ ਵਾਪਸ ਮੁਹੰਮਦ ਇਰਫਾਨ। ਅਰਫਾਨ ਸਾਹਿਬ ਬੜੀ ਮਿਹਰਬਾਨੀ, ਤੁਸੀਂ ਲੋਕਾੜ ਜਿਹੜੀ ਅਸੀਂ ਹੁਣ ਤੱਕ ਘਰਾਂ 'ਚ ਉੱਥੇ ਖਾਂਦੇ ਰਹੇ ਆ, ਸਾਨੂੰ ਨਹੀਂ ਪਤਾ ਸੀਗਾ ਵੀ ਇਹਦੀ ਕੋਈ ਬੇਲ ਹੁੰਦੀ ਜਾਂ ਬੂਟਾ ਹੁੰਦਾ ਜਾਂ ਜੜੀ ਬੂਟੀ ਹੁੰਦੀ, ਕਿਹੜੀ ਸ਼ੈ ਇਹ ਨਾਲ ਸਾਰੇ ਪੌਦੇ ਹੁੰਦੇ ਨੇ। ਉਹ ਤਾਂ ਹੁਣ ਅਸੀਂ ਦੇਖ ਐਤਕੀ ਲਿਆ। ਸੀਜ਼ਨ 'ਚ ਆ ਕੇ ਖਾਵਾਂਗੇ। ਇੱਥੇ ਆ ਕੇ ਪਹਿਲੀ ਵਾਰੀ ਅਸੀਂ ਦੇਖਿਆ ਵੀ ਲੋਕਾੜ ਦਾ ਇੰਜ ਬੂਟਾ, ਜਿਵੇਂ ਅੰਬ ਦਾ ਬੂਟਾ ਹੁੰਦਾ ਨਾ, ਵੱਡਾ ਸਾਰਾ ਦਰਖਤ ਹੁੰਦਾ, ਉਹਨੂੰ ਲੋਕਾਟਾਂ ਲੱਗਦੀਆਂ। ਤੇ ਦੇਖੋ ਯਾਰ, ਉਹ ਦੱਸਦੇ ਆ ਵੀ ਇਹਦਾ ਮੌਸਮ ਦਾ ਕਿਸੇ ਸ਼ਾਇਦ ਦਾ ਕੋਈ ਰੌਲਾ ਨਹੀਂ ਹੈ, ਤੁਸੀਂ ਜਿੱਥੇ ਦਿਲ ਕਰਦਾ ਇਹਨੂੰ ਲਾ ਲਓ। ਤੇ ਉਹ ਲਾਣਾ ਚਾਹੀਦਾ ਬੰਨਿਆਂ ਬੁਨਿਆਂ ਦੇ ਉੱਤੇ, ਜਿਵੇਂ ਤੁਹਾਨੂੰ ਅੱਗੇ ਮੈਂ ਦਿਖਾਇਆ ਵੀ ਬੰਨਿਆਂ ਦੇ ਉੱਤੇ ਇਦਾਂ ਦਾ ਕੋਈ ਇੱਕ ਬੂਟਾ, ਸਾਰੇ ਜ਼ਿਮੀਂਦਾਰ ਜਿੱਥੇ ਕੋਈ ਸੁਣਦਾ, ਜਿੱਥੇ ਕੋਈ ਦੇਖਦਾ, ਆਪਣੇ ਬੰਨਿਆਂ ਦੇ ਉੱਤੇ ਕੋਈ ਲੋਕਾੜ ਦਾ, ਕੋਈ ਲਿੰਬੂ ਦਾ, ਕੋਈ ਇਦਾਂ ਅੰਬ ਅਮਰੂਦ, ਹਰ ਸ਼ਾਇਦ ਦੇ ਬੂਟਾ ਇੱਕ ਲਾਓ। ਮੁੱਲ ਨਹੀਂ ਤੁਹਾਨੂੰ ਹਾਂ ਖਾਣ ਵੀ ਲੈਣੇ ਆਂਢ ਗੁਆਂਢ ਨੂੰ ਖਾ ਦਿੰਦਾ, ਕੋਈ ਪ੍ਰਾਹੁਣਾ ਖਾਦਾ, ਕੋਈ ਘਰ ਦੇ ਨਿਆਣੇ, ਘਰ ਦੇ ਜੀ ਖਾ ਲੈਂਦੇ ਆ, ਕੋਈ ਖਾਣ ਪੀਣ ਦਾ ਕੋਈ ਇਦਾਂ ਦਾ ਕੋਈ ਬੰਦੋਬਸਤ ਬਣਾਓ। ਤੇ ਆ ਜਿਹੜਾ ਹੈ ਨਾ ਮੁੱਲ ਲੈ ਕੇ ਖਾਣਾ, ਇਹ ਨਹੀਂ ਖਾ ਹੁੰਦਾ, ਮੁੱਲ ਲੈ ਕੇ ਨਹੀਂ ਖਾ ਹੁੰਦਾ। ਇੱਕ ਲਾਈਨ ਵੀ ਲਾ ਦੋ ਤੇ 8 ਬੂਟੇ ਲੱਗ ਜਾਂਦੇ ਆ ਕਿੱਲੇ ਦੇ ਉੱਤੇ, ਤੇ 8 ਬੂਟੇ ਮੁੱਕਦੇ ਨਹੀਂ। ਹੱਥ ਲੱਗ ਜਾਂਦੇ ਕਲਾਨ ਦੇ। ਤੇ ਕੀ ਨਾਂ ਸੀ ਤੁਹਾਡਾ? ਮੁਹੰਮਦ ਇਰਫਾਨ। ਅਰਫਾਨ ਸਾਹਿਬ ਬਹੁਤ ਮਿਹਰਬਾਨੀ ਜੀ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ। ਤੁਸੀਂ ਸਾਨੂੰ ਲੋਕਾੜ ਦਾ ਸਾਰਾ ਬਾਗ ਦੀ ਈਚੀ ਮੀਚੀ ਦੱਸੀ, ਤੇ ਠੀਕ ਹੈ ਜੀ, ਬੜੀ ਮਿਹਰਬਾਨੀ। ਅਸੀਂ ਤੁਹਾਡੇ ਤੱਕ ਇਹ ਵੀਡੀਓ ਪਹੁੰਚਾਤੀ ਲੋਕਾੜ ਦੀ ਵੀ। ਚੱਲਦੇ ਗੱਲਾਂ ਕਰਦੇ। ਅਸੀਂ ਜੀ ਸ਼ਰਕਪੁਰ ਸ਼ਹਿਰ ਦੇ ਗੱਬੇ ਖਲੋਤੇ ਆ, ਤੇ ਸ਼ਹਿਰ ਦੇ ਵਿੱਚ ਅਸੀਂ ਹੁਣ ਆ ਗਏ ਆ। ਦੇਖੋ ਮੇਰੇ ਮਗਰਲੇ ਪਾਸੇ ਤੁਸੀਂ ਦਰਵਾਜ਼ਾ ਦੇਖ ਰਹੇ ਆ। ਮੈਂ ਤੁਹਾਨੂੰ ਜਿੱਦਾਂ ਕਿ ਦੱਸਿਆ, ਇਹ ਬੜਾ ਕਦੀਮੀ ਸ਼ਹਿਰ ਆ ਸ਼ਰਕਪੁਰ ਸ਼ਰੀਫ, ਦਰਵੇਸ਼ਾਂ ਦਾ ਸ਼ਹਿਰ ਆ। ਮੁਲਕਾਨਾ ਦਰਵਾਜ਼ਾ ਲਿਖਿਆ ਉੱਤੇ, ਇਹਦੀ ਵੀ ਇੱਕ ਤਾਰੀਖ ਆ। ਹੁਣ ਧੁੱਪੇ ਖਲੋਤੇ ਆ, ਗੱਲ ਲੰਬੀ ਹੋ ਜਾਣੀ ਆ। ਆਜੋ ਤੁਹਾਨੂੰ ਸ਼ਰਕਪੁਰ ਦੀ ਸਾਰਿਆਂ ਤੋਂ ਮਸ਼ਹੂਰ ਸ਼ੈ ਉਹ ਵਿਖਾਉਂਦੇ ਆ ਵੀ ਸ਼ਰਕਪੁਰ ਤੁਸੀਂ ਆਓ ਤੇ ਇੱਕ ਸ਼ਾਇਦ ਤੁਸੀਂ ਖਾ ਕੇ ਨਾ ਜਾਓ, ਤੁਸੀਂ ਫਿਰ ਸ਼ਰਕਪੁਰ ਨਹੀਂ ਆਏ, ਤੁਹਾਡੀ ਹਾਜ਼ਰੀ ਨਹੀਂ ਹੋਈ। ਆਜੋ ਆ ਦਿਖਾਓ ਜੀ, ਇਹ ਗੁਲਾਬ ਜਾਮਣ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ। ਤੁਸੀਂ ਸ਼ਰਕਪੁਰ ਆਓ ਤੇ ਆ ਗੁਲਾਬ ਜਾਮਣ ਨਾ ਖਾਓ ਤੇ ਤੁਸੀਂ ਮੇਰੇ ਹਿਸਾਬ ਨਾਲ ਆਏ ਨਹੀਂ, ਐਵੇਂ ਕਿਹੜਾ ਹੀ ਪਿਆ ਤੁਹਾਨੂੰ। ਪੂਰਾ ਬਾਜ਼ਾਰ ਜਿਹੜਾ ਨਾ ਇਹ ਦਿਖਾਓ ਜੀ, ਸਾਰਾ ਬਾਜ਼ਾਰ ਹੈ ਖਾਣ ਪੀਣ ਵਾਲੀ ਸ਼ੈਵਾਂ ਦਾ ਹੀ ਹੈ। ਪੁਰਾਣਾ ਬਾਜ਼ਾਰ ਆ ਸ਼ਰਕਪੁਰ ਦਾ, ਜਿਹੜਾ ਇੱਕ ਦਿਲ ਬਾਜ਼ਾਰ ਆ, ਪੁਰਾਣਾ ਬਾਜ਼ਾਰ। ਮਹੱਲਾ ਹਰਨੀ ਸ਼ਾਹ ਤੇ ਦਿਖਾ, ਮਹੱਲਾ ਹਰਨੀ ਸ਼ਾਹ। ਤੇ ਆਜੋ ਸਮਾਨ ਸਭ ਇੱਥੇ ਆਓ। ਇਹਨਾਂ 'ਚ ਕਿਸੇ ਜਗ੍ਹਾ ਨੂੰ ਰੱਬ ਨੇ ਭਾਗ ਲਾਏ ਹੁੰਦੇ ਆ ਵੀ ਕੋਈ ਕਿਸੇ ਥਾਂ ਦੀ ਕੋਈ ਸ਼ੈ ਮਸ਼ਹੂਰ ਹੁੰਦੀ ਹੈ, ਕਿਸੇ ਥਾਂ ਦੀ ਕੋਈ ਸ਼ੈ ਮਸ਼ਹੂਰ ਹੁੰਦੀ ਹੈ। ਇਦਾਂ ਹੀ ਸ਼ਰਕਪੁਰ ਦੇ ਵਿੱਚ ਗੁਲਾਬ ਜਾਮਣ ਮਸ਼ਹੂਰ ਆ, ਮਿੱਟੀ ਦੀ ਕੁੱਜੀ ਦੇ ਵਿੱਚ ਪਾ ਕੇ ਦਿੰਦੇ ਆ। ਪੂਰੀ ਦੁਨੀਆ ਦੇ ਵਿੱਚ ਜਿੱਥੋਂ ਵੀ ਲੋਕ ਆਉਂਦੇ ਆ ਨਾ, ਉਹ ਆ ਕੇ ਆਹ ਗੁਲਾਬ ਜਾਮਣ ਖਾਂਦੇ ਆ। ਗੁਲਾਬ ਜਾਮਣ ਉਹੀ ਹੈ ਜਿਹੜੀ ਦੁਨੀਆ ਦੇ ਹਰ ਥਾਂ ਤੇ ਆ, ਬਸ ਰੱਬ ਜੀ ਨੂੰ ਭਾਗ ਲਾ ਦੇਵੇ। ਕਿਉਂ ਰਾਣਾ ਸਾਹਿਬ? ਹਾਂਜੀ ਬਿਲਕੁਲ, ਜਿਹੜਾ ਵਾ ਨਾ ਇਹ ਸਾਰਿਆਂ ਤੋਂ ਪੁਰਾਣੀ ਜਿਹੜੀ ਹੈ ਨਾ ਦੁਕਾਨ ਹੈ ਆ। ਤੇ ਇਹ ਕਹਿੰਦੇ ਨਹੀਂ ਸ਼ਰਕਪੁਰੀ ਗੁਲਾਬ ਜਾਮਣ, ਕਈ ਸ਼ੈਵਾਂ ਹੁੰਦੀਆਂ ਵਾ ਉਹ ਜਗ੍ਹਾ ਦੇ ਨਾਮ ਨਾਲ ਹੀ ਮਸ਼ਹੂਰ ਹੋ ਜਾਂਦੀਆਂ। ਗੁਲਾਬ ਜਾਮਣ ਦਾ ਅਗਰ ਜਦੋਂ ਜ਼ਿਕਰ ਆਉਂਦਾ ਤੇ ਫਟਾਫਟ ਸ਼ਰਕਪੁਰ ਦਾ ਜਿਹੜਾ ਨਾ ਜ਼ਿਹਨ 'ਚ ਆਉਂਦਾ ਵਾ। ਤੇ ਇਹ ਦੇਖੋ ਕਿੰਨਾ ਬਹੁਤ ਜ਼ਿਆਦਾ ਕੰਮ ਹੈ ਆ। ਤੇ ਹੁਣ ਫਿਲਹਾਲ ਬੰਦ ਕੀਤਾ ਜਾਏ ਤੇ ਗੁਲਾਬ ਜਾਮਣਾ ਕਰ ਮੇਰੇ ਦੀ ਗੱਲ ਕਰੋ, ਹੋਰ ਗੱਲ ਕਿਉਂ ਗੱਲ ਕਰੋ। ਲਓ ਜੀ, ਐਦਾਂ ਨਾ ਆਦਨ ਨੂੰ ਕਰੀ, ਆ ਦੇਖੋ ਨਾ ਇੱਦਾਂ ਆ ਐਂ ਖਸਤਾ ਇੱਦਾਂ ਭੁਰਦੀ ਹੈ ਮੂੰਹ 'ਚ ਪਾਇਆ ਵਿੱਚੋਂ। ਆ ਦੇਖੀ ਆ ਦੇਖ ਇੱਦਾਂ ਚਾਸ ਨਹੀਂ ਕਰ ਰਹੀ ਤੇ ਤੱਤੇ ਪਏ ਆ। ਇੰਨੀ ਉਮਰ ਹੋ ਗਈ, ਇੰਨੀ ਜ਼ਿੰਦਗੀ ਹੋ ਗਈ, ਤੱਤੇ ਗੁਲਾਬ ਜਾਮਣ ਨਹੀਂ ਖਾਏ ਸੀ, ਉਹ ਵੀ ਖਾ ਲਏ। ਕੈਮਰਾਮੈਨ ਸਾਹਿਬ ਠੀਕ ਹੈ, ਖਾਓ ਤੁਸੀਂ। अस्सलाम वालेकुम जी। इस टाइम जी असी शरकपुर शहर के लागे एक पिंड आ थाबल,
ਥਾਬਲ ਪਿੰਡ ਦੇ ਵਿੱਚ ਅਸੀਂ ਹੈਦਰ ਨੰਬਰਦਾਰ ਦੇ ਡੇਰੇ ਦੇ ਉੱਤੇ ਬੈਠੇ ਆ ਤੇ ਆ ਜਿਹੜਾ ਬੋਰਡ ਤੁਸੀਂ ਮੇਰੇ ਮਗਰ ਵੇਖ ਰਹੇ ਆ 450 ਸਾਲ ਪੁਰਾਣਾ ਬੋਰਡ ਆ। ਇਹਦੇ 'ਚ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਨਹੀਂ। ਇੱਥੇ ਬਜ਼ੁਰਗਾਂ ਨੇ ਜਿਹੜੇ ਆ ਬੈਠੇ ਹੈਦਰ ਸਾਹਿਬ ਬੈਠੇ ਇਹਨਾਂ ਦੇ ਬਜ਼ੁਰਗਾਂ ਲਾ ਤੇ ਉਹਨਾਂ ਨੂੰ ਪਤਾ ਕਿ 450 ਸਾਲ ਪੁਰਾਣਾ ਇਹ ਬੋਰਡ ਆ ਜਿਹਦੇ ਮੁੱਢ ਦੇ ਵਿੱਚ ਅਸੀਂ ਬੈਠੇ ਆ। ਪੁਰਾਣਾ ਦਰਖਤ ਹੋਵੇ, ਪੁਰਾਣਾ ਬੰਦਾ ਹੋਵੇ, ਕੋਈ ਵੀ ਪੁਰਾਣੀ ਸ਼ੈ ਹੋਵੇ, ਉਹ ਬੜੀ ਕੀਮਤੀ ਹੁੰਦੀ ਹੈ। ਅਸੀਂ ਇਦਾਂ ਦੇ ਵੀ ਕੰਮ ਦੇਖੇ ਆ ਬੰਦੇ ਪੁਰਾਣੇ ਰੁੱਖਾਂ ਨੂੰ ਪੱਟ ਦਿੰਦੇ ਆ। ਬਿਲਕੁਲ ਮੈਂ ਕਹਿੰਦਾ ਉਹ ਬੜੀ ਬਦਬਖਤੀ ਦੀ ਗੱਲ ਆ। ਪੁਰਾਣਾ ਰੁੱਖ ਜਿਹੜਾ ਨਾ ਪੱਟਣਾ ਨਹੀਂ ਚਾਹੀਦਾ। ਐਦਾਂ ਸਾਂਭ ਕੇ ਇਹਨਾਂ ਨੇ ਰੱਖਿਆ ਹੈ ਬੜਾ। ਆ ਦੇਖੋ ਨਾ ਐਦਾਂ ਮੁੱਢ ਬਈ ਮਰਲੇ ਦੇ ਵਿੱਚ ਤਾਂ ਮੁੱਢ ਆ। ਮੋਬਾਈਲ ਦੇ ਵਿੱਚ ਖਬਰੇ ਆ ਰਿਹਾ ਕਿ ਨਹੀਂ ਆ ਰਿਹਾ, ਅਸੀਂ 10 ਬੰਦਿਆਂ ਦੇ ਥੱਬੇ ਵਿੱਚ ਵੀ ਨਾ ਆਵੇ। ਟੁਰ ਫਿਰ ਕੇ ਦਿਖਾ ਦਿਓ ਜੀ ਕੈਮਰਾਮੈਨ ਸਾਹਿਬ ਜੀ। ਬੜੀ ਜਿੰਨੇ ਮਰਜ਼ੀ ਹੇਠਾਂ ਡੰਗਰ ਬੰਨੀ ਜਾਓ, ਜਿੰਨੇ ਮਰਜ਼ੀ ਬੰਦੇ ਬੈਠੇ ਰਹੋ, ਤੰਗੀ ਤਕਲੀਫ ਕੋਈ ਨਹੀਂ। ਤੇ ਅੱਛਾ ਨੰਬਰਦਾਰ ਸਾਹਿਬ, ਮੈਂ ਨਾ ਤੁਹਾਨੂੰ ਇਹ ਪੁੱਛਣਾ ਸੀ ਵੀ ਜਿਹੜਾ ਇਹ ਬੋਰਡ ਆ ਜੀ ਜੀ ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੰਨਾ ਪੁਰਾਣਾ ਤੇ ਇੰਨੀ ਸਾਂਭ ਕੀਤੀ ਹੋਈ ਆ ਵੀ ਇਹਨੂੰ ਨਾ ਕਿਤੋਂ ਕਿਸੇ ਥਾਂ ਤੇ ਕੁਹਾੜੀ ਨਹੀਂ ਲੱਗੀ, ਕਿਸੇ ਥਾਂ ਤੇ ਆਰੀ ਨਹੀਂ ਲੱਗੀ ਤੇ ਬੜਾ ਸੋਹਣਾ ਖੜਾ, ਬੜੀ ਜਿਵੇਂ ਕਹਿੰਦੇ ਨੇ ਇਹਦੀ ਹਿਫਾਜ਼ਤ ਕੀਤੀ। ਇਹ ਜੀ ਇਸ ਤਰ੍ਹਾਂ ਕਿ ਹੋਰ ਨੂੰ ਟੱਕ ਦਿਓ ਕਿਤੇ ਸਾਡਾ ਦਾਦਾ ਆਂਦਾ ਹੁੰਦਾ ਸੀ ਕਿ ਮੇਰੇ ਵਾਲਿਦ ਨੂੰ ਵੀ ਇਹ ਨਹੀਂ ਪਤਾ ਕਿ ਇਹ ਕਦੋਂ ਦਾ ਹੈ। ਇੱਕ ਅੰਦਾਜ਼ੇ ਦੇ ਨਾਲ ਸਾਡੇ ਵਾਲਿਦਾਂ ਦੱਸਿਆ ਕਿ ਇਹਦੀ 400 ਸਾਲ ਉਮਰ ਹੋ ਗਈ। ਫਿਰ ਅੱਜ ਤੋਂ ਤਕਰੀਬਨ 20 ਸਾਲ ਪਹਿਲੇ ਇਹ ਸੁੱਕਣਾ ਸ਼ੁਰੂ ਹੋ ਗਿਆ ਸੀ ਤੇ ਉਹਨਾਂ ਇਹਦੀ ਸਾਈਡਾਂ ਤੋਂ ਖੁਦਾਈ ਕਰਕੇ ਤੇ ਰੋੜੇ ਪਿੱਲੇ ਇੱਟੇ ਜਿਵੇਂ ਨੇ ਨਾ ਉਹ ਪਾ ਕੇ ਤੇ 3 ਤੋਂ 4 ਦਿਨ ਮੋਟਰ ਦਾ ਪਾਣੀ ਛੱਡਦੇ ਰਹੇ। ਉਸ ਤੋਂ ਬਾਅਦ ਫਿਰ ਉੱਤੇ ਮਿੱਟੀ ਪਾਈ, ਉਹ ਠੰਡਕ ਪੈਦਾ ਕਰਦੇ ਨੇ। ਉਹਦੇ ਤੋਂ ਦੁਬਾਰਾ ਇਹ ਫੁੱਟਣੀ ਸ਼ੁਰੂ ਹੋ ਗਈ ਤੇ ਮਾਸ਼ਾਅੱਲਾ ਤੁਹਾਡੇ ਕੋਲ ਹੈ, ਤੁਹਾਡੇ ਸਾਹਮਣੇ ਵੇਖ ਲਵੋ। ਨਹੀਂ ਬੜਾ ਰੂਹ ਖੁਸ਼ ਹੋਇਆ ਜੀ। ਇਦਾਂ ਦੇ ਪੁਰਾਣੇ ਦਰਖਤਾਂ ਦਾ ਜਿਹੜਾ ਨਾ ਹੋਣੀ ਚਾਹੀਦੀ ਹਿਫਾਜ਼ਤ ਵੀ। ਹਾਂਜੀ ਤੇ ਇੱਕ ਹੋਰ ਵੀ ਗੱਲ ਤੁਹਾਨੂੰ ਦੱਸਾਂ, ਕਿਸੇ ਬੰਦੇ ਦਾ ਕੋਈ ਬੋਰਡ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਲਗਰਾ ਨਹੀਂ ਕੱਢਦਾ, ਹਰਾ ਨਹੀਂ ਹੁੰਦਾ, ਜਾਂ ਬੋਰਡ ਦੇ ਵਿੱਚ ਵੀ ਕੋਈ ਸੁੱਕਣ ਲੱਗ ਗਿਆ, ਉਹਨਾਂ ਬੰਦਿਆਂ ਵਾਸਤੇ ਇੱਕ ਨੁਸਖਾ ਦੇਣ ਲੱਗਿਆ ਵੀ ਇੱਕ ਤਾਂ ਬੋਰਡ ਦੇ ਮਾਰਕੀਟ ਹੋਇਆ ਨਾ ਤੇ ਲੂਣ ਪਾਓ ਉਹਨੂੰ। ਵੱਡਾ ਬੋਰਡ ਹੋਵੇ ਤਾਂ ਚਾਹੇ ਮਣ ਵੀ ਪਾ ਦਿਓ, ਛੋਟਾ ਹੋਵੇ 20 ਸਿਰ ਪਾ ਦਿਓ, 10 ਸਿਰ ਪਾ ਦਿਓ, 5 ਸਿਰ ਪਾ ਦਿਓ। ਲੂਣ ਪਾ ਕੇ ਤੇ ਰੋੜੇ ਦੀ ਜੜ ਨੂੰ ਬਹੁਤ ਲੱਗਦੇ ਵੀ ਜਿੱਦਾਂ ਖਾਸ ਉਹਨੇ ਤਰ੍ਹਾਂ ਰੋੜੇ ਨੂੰ ਜੜ ਦੀ ਫੜ ਕੇ ਤੇ ਤੁਰ ਪੈਂਦਾ ਹੈ। ਪਿੱਲੇ ਰੋੜੇ ਕੇਰੀ ਹਾਂ ਕੇਰੀ ਪਿੱਲੇ ਰੋੜੇ ਇਹ ਉਹ ਸ਼ਾਇਦ ਦੀ ਖੁਰਾਕ ਹੀ ਸਮਝ ਲਓ ਜਿਹੜਾ ਰਾ ਕੇ ਬਿਲਕੁਲ ਫਿਰ ਇਹ ਜਕੜ ਬੰਦ ਮਾਰਦਾ ਨਾ ਰੋੜਿਆਂ ਨੂੰ ਤੇ ਫਿਰ ਇਹ ਵੱਡਾ ਹੋ ਜਾਂਦਾ, ਚੱਲ ਪੈਂਦਾ। ਅਸੀਂ ਲਗਰਾਂ ਕੱਢੂ, ਲੂਣ ਪਾਉਂਗੇ ਨਾ ਬੋਰਡ ਨੂੰ ਤੇ ਇੰਜ ਲਗਰਾਂ ਕੱਢੂਗਾ, ਇੰਜ ਫਲੂਗਾ ਵੀ ਤੁਸੀਂ ਹੈਰਾਨ ਹੋ ਜਾਓਗੇ ਜਿਵੇਂ ਕੋਈ ਲਵਾ ਪੌਦਾ ਲਾ ਨਵੇਂ ਸਿਰੇ ਦੇ ਉੱਤੋਂ ਜਵਾਨ ਹੋ ਜਾਂਦਾ ਪੌਦਾ। ਐਸੀ ਖੁਰਾਕ ਆ ਲੂਣ ਦੀ। ਬਿਲਕੁਲ